ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਮਝ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜਿਹੜੀ ਉਹ ਤੁਸੀਂ ਕਰਵਾ ਸਕਦੇ ਹੋ। ਉਸ ਦੇ ਤਹਿਤ ਮੈਡੀਕਲ ਦੇ ਲਈ ਅਪਲਾਈ ਕਰਨਾ, ਚੇਂਜਸ ਕਰਵਾਉਣੇ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਨਾਲ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500 ਦੇ ਉੱਤੇ। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੁੱਪ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਿਉਂਕਿ ਵੀਕਐਂਡ ਆ, ਛੁੱਟੀਆਂ ਹੈਗੀਆਂ ਆ, ਨਵਾਂ ਸਾਲ ਆਉਣਾ ਆ, ਸੋ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜੋ ਬੀਚਸ ਹੈਗੇ ਆ, ਬੀਚਾਂ ਨੂੰ ਦੇਖਣ ਜਾਂਦੇ ਆ, ਕਿਉਂਕਿ ਉੱਥੇ ਟਾਈਡਸ ਬਹੁਤ ਹਾਈ ਆ ਰਹੀਆਂ। ਨੈਸ਼ਨਲ ਵੈਦਰ ਸਰਵਿਸ ਨੇ ਕੋਸਟ ਲਾਈਨ ਜੋ ਹੈਗਾ ਸਦਰਨ ਤੋਂ ਲੈ ਕੇ ਸੈਂਟਰਲ ਕੈਲੀਫੋਰਨੀਆ ਤੱਕ ਉਸ ਨੂੰ ਐਕਸਟ੍ਰੀਮ ਰਿਸਕ ਡਿਕਲੇਅਰ ਕੀਤਾ ਹੋਇਆ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਦੇਖਣ ਜਾਂਦੇ ਆ ਕੰਢੇ ਦੇ ਲਾਗੇ ਜਿੱਥੇ ਆ ਸਮੁੰਦਰ ਦੇ, ਉੱਥੇ ਬਚ ਕੇ ਖੜੋ। ਕੱਲ ਵੈਂਚਰਾ ਸ਼ਹਿਰ ਦੇ ਵਿੱਚ 8 ਜਾਣਿਆਂ ਨੂੰ ਜੋ ਪਾਣੀ ਹੈ ਇੰਨੀ ਤੇਜ਼ੀ ਨਾਲ ਰੋੜ ਕੇ ਲੈ ਗਿਆ ਤੇ ਅਲਟੀਮੇਟਲੀ ਉਹ ਬਚ ਤਾਂ ਗਏ, ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਈਵਨ ਪਾਰਕਿੰਗ ਲੋਟ ਜਿਹੜਾ ਬਿਲਕੁਲ ਸਮੁੰਦਰ ਦੇ ਕੰਢੇ ਸੀ, ਉੱਥੋਂ ਕਾਰਾਂ ਵੀ ਕਈ ਖੜੀਆਂ। ਸੋ ਜਿਹੜੀਆਂ ਵੀਡੀਓਜ਼ ਬਹੁਤ ਆ ਰਹੀਆਂ, ਕਾਫੀ ਜਿਹੜੀ ਸਿਚੁਏਸ਼ਨ ਆ ਉਹ ਕੋਸਟਲ ਏਰੀਏਜ਼ ਦੇ ਵਿੱਚ ਬੈਡ ਬਣੀ ਹੋਈ ਹੈਗੀ ਆ। ਉਧਰ ਸਰਫਰ ਬਹੁਤ ਆਏ ਹੋਏ ਆ, ਕਿਉਂਕਿ 40-40 ਫੁੱਟ ਉੱਚੀਆਂ ਜਿਹੜੀਆਂ ਆ ਟਾਈਡਸ ਆ ਉਹ ਆ ਰਹੀਆਂ ਆ। ਸੋ ਵੈਂਚਰਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ 8 ਜਣਿਆਂ ਨੂੰ ਸਾਨੂੰ ਲੋਕਲ ਹਸਪਤਾਲ ਲਿਜਾਣਾ ਪਿਆ, ਕਿਉਂਕਿ ਉਹਨਾਂ ਦੇ ਜਿਹੜੀ ਆ ਸੱਟਾਂ ਵੀ ਲੱਗ ਗਈਆਂ ਸੀ ਜਦੋਂ ਉਹ ਪਾਣੀ ਦੇ ਵਿੱਚ ਰੁੜ ਗਏ ਹੈਗੇ। ਸੋ ਐਕਸਟ੍ਰੀਮਲੀ ਡੇਂਜਰਸ ਕੰਡੀਸ਼ਨਸ ਹੈਗੀ ਆ। ਇਹ ਨੈਸ਼ਨਲ ਵੈਦਰ ਸਰਵਿਸ ਨੇ ਡਿਕਲੇਅਰ ਕੀਤਾ ਆ। ਕਹਿੰਦੇ ਭਈ ਆਊਟਰ ਵਾਟਰ ਸਵੈਲ ਹਾਈਟਸ ਜੋ ਆ 20 ਤੋਂ ਲੈ ਕੇ 27 ਫੁੱਟ ਤੱਕ ਉੱਚੀਆਂ ਹੈਗੀਆਂ ਆ। ਇਸੇ ਤਰ੍ਹਾਂ ਸੈਂਤਾ ਕਰੂਜ਼ ਦੇ ਏਰੀਏ 'ਚ ਵੀ ਇਹ ਸਾਰਾ ਕੁਝ ਵਾਪਰਿਆ। ਸੈਂਤਾ ਬਾਰਬਰਾ 'ਚ 10 ਤੋਂ ਲੈ ਕੇ 15 ਫੁੱਟ ਤੱਕ ਜਿਹੜੀਆਂ ਪਾਣੀ ਦੀਆਂ ਟਾਈਡਸ ਆ, ਤੇ ਲਾਸ ਐਂਜਲਸ ਕਾਉਂਟੀ 'ਚ 7 ਤੋਂ ਲੈ ਕੇ 12 ਫੁੱਟ ਤਾਈਂ, ਤੇ ਕਈ ਏਰੀਏ 'ਚ 15 ਤੋਂ ਲੈ ਕੇ 20 ਫੁੱਟ ਤੱਕ ਵੀ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਸਨੀਕਰ ਵੇਵਜ਼ ਹੁੰਦੀਆਂ ਆ ਬਹੁਤ ਵੱਡੀਆਂ ਹੁੰਦੀਆਂ ਆ, ਇਹ ਕਦੇ ਬਹੁਤ ਜ਼ਿਆਦਾ ਜੋ ਨੁਕਸਾਨ ਕਰ ਦਿੰਦੀਆਂ ਹੈਗੀਆਂ। ਸੈਨ ਫਰਾਂਸਿਸਕੋ ਦੇ ਵਿੱਚ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਹੋਈ ਆ। ਨੈਸ਼ਨਲ ਵੈਦਰ ਸਰਵਿਸ ਜੋ ਸੈਨ ਫਰਾਂਸਿਸਕੋ ਦਾ ਆਫਿਸ ਆ, ਉਹਨਾਂ ਨੇ ਕੋਸਟਲ ਫਲੱਡ ਐਡਵਾਈਜ਼ਰੀ ਅੱਜ ਸ਼ਾਮ ਦੇ ਆਫਟਰਨੂਨ ਦੇ 2 ਵਜੇ ਤੱਕ ਜਾਰੀ ਕੀਤੀ ਹੋਈ ਆ। ਕਹਿੰਦੇ ਪਈ ਉਹ ਪ੍ਰੈਡਿਕਟ ਕਰ ਰਿਹਾ 28 ਤੋਂ ਲੈ ਕੇ 33 ਫੁੱਟ ਉੱਚੀਆਂ ਜੋ ਟਾਈਡ ਵੇਵਜ਼ ਆ ਉਹ ਆਉਣਗੀਆਂ ਸਮੁੰਦਰ ਦੇ ਵਿੱਚ। ਜੀ ਬਿਲਕੁਲ। ਸੋ ਮੌਨਸਟਰਸ ਵੇਵਜ਼ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਹੈ, ਕਾਫੀ ਉੱਚੀਆਂ ਆ ਤੇ ਭਿਆਨਕ ਆ। ਛੱਲ ਜਦੋਂ ਆਉਂਦੀ ਆ ਤੇ ਬਹੁਤ ਜ਼ਿਆਦਾ ਉਹਦੇ ਵਿੱਚ ਐਨਰਜੀ ਹੁੰਦੀ ਆ ਤੇ ਰੋੜ ਕੇ ਲੈ ਜਾਂਦੀ ਆ। ਸੋ ਕਈ ਵੀਡੀਓਜ਼ ਜਿਹੜੀਆਂ ਇਸ ਟਾਈਮ ਵਾਇਰਲ ਹੋ ਰਹੀਆਂ ਵੀ ਨੇਬਰਹੁੱਡਸ ਦੇ ਵਿੱਚ ਜਿਹੜੀ ਵੇਵਜ਼ ਆ ਉਹ ਬੜੀ ਜ਼ੋਰ ਦੇ ਨਾਲ ਜਿਹੜੀਆਂ ਉਹ ਆ ਰਹੀਆਂ। ਲੋਕ ਕੰਢਿਆਂ ਦੇ ਉੱਤੇ ਖੜੇ ਜ਼ਰੂਰ ਆ,
ਪਰ ਹਟਦੇ ਨਹੀਂ ਆ ਲੋਕ ਉਸ ਦੇ ਨਜ਼ਦੀਕ ਜਿਹੜਾ ਫਿਰ ਵੀ ਜਾਣ ਤੋਂ ਉਹਨਾਂ ਨੂੰ ਇੱਦਾਂ ਲੱਗਦਾ ਵੀ ਸ਼ਾਇਦ ਆਪਾਂ ਨੂੰ ਕੁਛ ਵੀ ਨਹੀਂ ਹੋਊਗਾ। ਪਾਣੀ ਅੱਗੇ ਫਿਰ ਜ਼ੋਰ ਨਹੀਂ ਚੱਲਦਾ। ਆਪਾਂ ਦੇਖਿਆ ਹੀ ਆ ਵੀ ਕਿੰਨਾ ਜ਼ਿਆਦਾ ਸਮੁੰਦਰ ਦੀ ਜਿਹੜੀ ਤਾਕਤ ਆ ਉਹ ਹੁੰਦੀ ਆ। ਬਚ ਕੇ ਜਿਹੜਾ ਉਹ ਰਹੋ। ਬਾਕੀ ਵੀ ਤੁਸੀਂ ਸਾਰਿਆਂ ਨੇ ਘੁੰਮਣ ਫਿਰਨ ਦੇ ਲਈ ਜਾਣਾ ਆ ਨਵੇਂ ਸਾਲ ਦੇ ਉੱਤੇ, ਕਿਸੇ ਨੇ ਕਿਤੇ ਅਲਰਟ ਰਹੋ, ਸਤਰਕ ਰਹੋ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਪਲੀਜ਼ ਖਾਸ ਤੌਰ ਦੇ ਉੱਤੇ ਤੁਹਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅਗਲੀ ਜਿਹੜੀ ਹਰਜੋਸ਼ਨ ਜੀ ਖਬਰ ਕਰਦੇ ਜਾਈਏ, ਯੂਐਸ ਮੈਕਸੀਕੋ ਬਾਰਡਰ ਦੇ ਕ੍ਰਾਈਸਿਸ ਨੂੰ ਲੈ ਕੇ ਆ। ਉਸ ਦੇ ਉੱਤੇ ਤਾਜ਼ਾ ਸਥਿਤੀ ਕੀ ਚੱਲ ਰਹੀ ਆ, ਉਸ ਵਿੱਚ ਲੇਟੈਸਟ ਅਪਡੇਟ ਦੇ ਮੁਤਾਬਕ 7000 ਮਾਈਗ੍ਰੈਂਟਸ ਇੱਕ ਦਿਨ ਦੇ ਵਿੱਚ ਅਰੈਸਟ ਕੀਤੇ ਗਏ ਆ। ਇਹ ਲੇਟੈਸਟ ਜਿਹੜੀ ਉਹ ਜਾਣਕਾਰੀ ਆ ਰਹੀ ਹੈ। ਕਿਸੇ ਟਾਈਮ ਦੇ ਉੱਤੇ 10-10 ਹਜ਼ਾਰ ਵੀ ਹੋ ਰਹੇ ਸੀ, ਉਹਦੇ ਨਾਲੋਂ ਥੋੜਾ ਜਿਹਾ ਆંકੜਾ ਘਟਿਆ ਹੈ, ਪਰ ਇੱਕ ਕਾਰਵਾਂ ਕਹਿੰਦੇ ਹੋਰ ਤੁਰਿਆ ਆਉਂਦਾ ਆ ਯੂਐਸ ਮੈਕਸੀਕੋ ਬਾਰਡਰ ਵੱਲ ਨੂੰ ਯੂਐਸ ਦੇ ਵਿੱਚ ਦਾਖਲ ਹੋਣ ਦੇ ਲਈ। ਸੋ ਬਾਰਡਰ ਕ੍ਰਾਈਸਿਸ ਅਜੇ ਪੂਰੀ ਤਰ੍ਹਾਂ ਕਈ ਚਿਰਾਂ ਤੋਂ ਹੀ ਆ, ਕਈ ਦਹਾਕਿਆਂ ਤੋਂ ਸੋਲਵ ਤਾਂ ਨਹੀਂ ਹੋਇਆ ਹੋਇਆ, ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਦੇ ਉੱਤੇ ਦਬਾਅ ਜਿਹੜਾ ਹੈ ਉੱਥੇ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਉੱਤੇ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਉੱਧਰ ਬਲਿੰਕਨ ਤੇ ਮਾਯੋਰਕਸ ਉਹ ਆਪਣੇ ਗਵਾਂਢੀ ਮੁਲਕ ਦੇ ਵਿੱਚ ਵੀ ਗਏ ਆ। ਉੱਥੇ ਉਹਨਾਂ ਨੇ ਕਿਹਾ ਆ ਮੈਕਸੀਕੋ ਨੂੰ ਵੀ ਭਾਈ ਤੁਸੀਂ ਜਿਹੜੀ ਉਹ ਸਾਡੀ ਮਦਦ ਕਰੋ। ਲੋਕਾਂ ਨੂੰ ਕਹਿ ਰਹੇ ਆ ਵੀ ਤੁਸੀਂ ਹੁਣ ਆਓ ਨਾ। ਕਿਸੇ ਟਾਈਮ ਦੇ ਉੱਤੇ ਉਹਨਾਂ ਨੂੰ ਇਹ ਜੀ ਆਇਆਂ ਨੂੰ ਵੀ ਪਹਿਲੋਂ ਕਰ ਰਹੇ ਸੀਗੇ। ਸੋ ਸਥਿਤੀ ਕਾਫੀ ਜ਼ਿਆਦਾ ਗੰਭੀਰ ਜਿਹੜੀ ਉੱਥੇ ਬਣੀ ਪਈ ਆ। ਦਸੰਬਰ ਦੇ ਸ਼ੁਰੂਆਤ ਦੇ ਵਿੱਚ 7 ਦਿਨ ਐਵਰੇਜ ਡੇਲੀ ਐਵਰੇਜ 9600 ਦੇ ਜਿਹੜੀ ਉਹ ਪਹੁੰਚ ਚੁੱਕੀ ਸੀਗੀ। ਨਵੰਬਰ ਦੇ ਵਿੱਚ ਇਹ ਆંકੜਾ 6800 ਦੇ ਉੱਤੇ ਸੀਗਾ। ਹੁਣ ਪਿਛਲੇ ਕੁਝ ਕੁ ਦਿਨ ਤੋਂ ਇੱਕ ਇਹ ਥੋੜਾ ਜਿਹਾ ਜਿਹੜੀ ਉਹ ਘਟੀ ਆ। ਕਹਿੰਦੇ ਵੀ ਕੱਲੇ ਡੈਲ ਰੀਓ ਸੈਕਟਰ ਦੇ ਵਿੱਚ 2000 ਬਾਰਡਰ ਅਰੈਸਟ ਉਹ ਹੋਈਆਂ ਸੀਗੀਆਂ ਬੀਤੇ ਬੁੱਧਵਾਰ ਨੂੰ। ਕਹਿੰਦੇ ਵੀ ਇੱਕ ਹੋਰ ਸੋਰਸ ਨੇ ਜਿਹੜਾ ਉਹ ਦੱਸਿਆ ਵੀ ਮੰਡੇ ਨੂੰ ਵੀ 2000 ਹੋਈਆਂ ਸੀ। ਪਹਿਲਾਂ ਇਹ 3000 ਜਿਹੜੀਆਂ ਹੋ ਰਹੀਆਂ ਸੀਗੀਆਂ। ਕਿ ਵਾਕਈ ਲੋਕਾਂ ਦਾ ਆਉਣਾ ਜਿਹੜਾ ਉਹ ਘਟ ਚੁੱਕਾ ਆ। ਹਾਲ ਦੀ ਘੜੀ ਹਜ਼ਾਰਾਂ ਹੀ ਜਿਹੜੇ ਲੋਕ ਮਾਈਗ੍ਰੈਂਟਸ ਟ੍ਰਾਂਜ਼ਿਟ ਪਾਲਿਸੀਜ਼ ਦੇ ਤਹਿਤ ਮੈਕਸੀਕੋ 'ਚ ਵੇਟ ਕਰ ਰਹੇ ਆ, ਜਿਨ੍ਹਾਂ ਨੇ ਅਸਾਈਲਮ ਦੇ ਲਈ ਅਪਲਾਈ ਵੀ ਕਰਨਾ ਹੈਗਾ ਆ। ਸੋ ਉਹ ਜਿਹੜੇ ਸਿੱਧੇ ਆ ਕੇ ਪੇਸ਼ ਹੁੰਦੇ ਆ, ਜਿਹੜੇ ਤਾਂ ਉਸ ਤਰੀਕੇ ਦੇ ਨਾਲ ਹੀ ਸਿੱਧਾ ਜਿਹੜਾ ਟੱਪ ਜਾਂਦੇ ਆ, ਜਿਹੜੇ ਸੇਫਲੀ ਕਰ ਜਾਂਦੇ ਆ, ਉਹ ਹਾਲਾਤ ਮਾੜੇ ਆ। ਲਗਾਤਾਰ 2 ਸਾਲਾਂ ਦੇ ਵਿੱਚ ਐਵਰੇਜ ਰਿਕਾਰਡ ਤੋੜ ਜਿਹੜੀ ਆ 2-2 ਲੱਖ ਤੋਂ ਪਤਾ ਨਹੀਂ 2 ਮਿਲੀਅਨ ਤੋਂ ਉੱਤੇ ਜਿਹੜੀ ਆ ਉਹ ਦੇਖੀ ਗਈ ਹੈ। ਇਹ ਪਹਿਲੀ ਵਾਰੀ ਹੋਇਆ ਵੀ 2 ਫਿਸਕਲ ਈਅਰ ਦੇ ਵਿੱਚ ਇਹ ਆંકੜਾ ਇਸ ਤੋਂ ਪਾਰ ਜਿਹੜਾ ਉਹ ਹੋਇਆ ਆ। ਉਧਰੋਂ ਯੂਐਸ ਤੇ ਮੈਕਸੀਕੋ ਦੇ ਅਧਿਕਾਰੀ ਆਪਸ ਦੇ ਵਿੱਚ ਮੁਲਾਕਾਤਾਂ ਕਰ ਰਹੇ ਆ। ਇੱਥੋਂ ਟੌਪ ਦੇ ਜਿਹੜੇ ਲੀਡਰ ਆ ਉਹ ਵੀ ਗਏ ਆ। ਤੇ ਹੁਣ ਇਹ ਦੱਸਿਆ ਜਾ ਰਿਹਾ ਵੀ ਮੈਕਸੀਕਨ ਅਧਿਕਾਰੀ ਆ ਉਹ ਵਾਸ਼ਿੰਗਟਨ ਦੇ ਵਿੱਚ ਅਗਲੇ ਮਹੀਨੇ ਜਿਹੜੀ ਆ ਉਹ ਆਉਣ ਜਾ ਰਹੇ ਨੇ। ਵੀ ਜਿਹੜਾ ਇਨਫਲਕਸ ਆ ਰਿਹਾ ਆ ਮਾਈਗ੍ਰੈਂਟਸ ਦਾ ਯੂਐਸ ਦੇ ਵਿੱਚ, ਕਿਉਂਕਿ ਉਹਨਾਂ ਦੇ ਮੁਲਕ ਦੇ ਥਰੂ ਹੋ ਕੇ ਜਾਂਦਾ ਆ, ਉਸ ਨੂੰ ਕਿੱਦਾਂ ਘਟਾਇਆ ਜਾ ਸਕਦਾ, ਉਸ ਬਾਰੇ ਜਿਹੜੀ ਉਹ ਚਰਚਾ ਹੋਊਗੀ। ਯੂਐਸ ਦੀ ਜਿਹੜੀ ਹਾਈ ਲੈਵਲ ਡੈਲੀਗੇਸ਼ਨ ਆ ਮੈਕਸੀਕੋ ਸਿਟੀ ਦੇ ਵਿੱਚ ਜਾ ਕੇ ਜਿਹੜੀ ਆਈ ਹੈ, ਜਿੱਦਾਂ ਆਪਾਂ ਤੁਹਾਨੂੰ ਦੱਸਿਆ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸ ਪਰਸਨ ਉਹ ਕਹਿੰਦੇ ਆ ਵੀ ਇਹ ਜਿਹੜਾ ਟ੍ਰਿਪ ਇਹਨਾਂ ਨੇ ਲਾਇਆ ਆ ਇਹ ਪ੍ਰੋਡਕਟਿਵ ਰਿਹਾ ਆ। ਮੈਕਸੀਕਨ ਪ੍ਰੈਜ਼ੀਡੈਂਟ ਐਂਡਰੇ ਮੈਨੂਅਲ ਲੋਪੇਜ਼ ਓਬਰਾਡੋਰ ਉਹ ਕਹਿੰਦੇ ਵੀ ਅਸੀਂ ਐਨਫੋਰਸਮੈਂਟ ਦੇ ਹੋਰ ਸਿਗਨੀਫੀਕੈਂਟ ਐਕਸ਼ਨ ਜਿਹੜੇ ਆ ਉਹ ਲੈਣ ਜਾ ਰਹੇ ਆ ਮਾਈਗ੍ਰੇਸ਼ਨ ਨੂੰ ਜਿਹੜੀ ਆ ਉਹ ਰੋਕਣ ਦੇ ਲਈ। ਮੈਕਸੀਕੋ ਦੇ ਜਿਹੜੇ ਸੈਕਟਰੀ ਆਫ ਫੋਰਨ ਅਫੇਅਰਸ ਅਲੀਸ਼ੀਆ ਬਰਸੇਨਾ ਉਹਨਾਂ ਨੇ ਰਿਪੋਰਟਰਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਆ ਵੀ ਜਿਹੜੀ ਇਕਨੋਮਿਕ ਰਿਲੇਸ਼ਨਸ਼ਿਪ ਦੋਨਾਂ ਮੁਲਕਾਂ ਦੇ ਦਰਮਿਆਨ ਆ ਉਹ ਉਸ ਦੇ ਨਾਲ ਜਿਹੜੇ ਮਾਈਗ੍ਰੇਸ਼ਨ ਦੇ ਜਿਹੜੇ ਕਾਜ਼ਜ਼ ਆ, ਪਾਵਰਟੀ ਆ, ਇਨਇਕੁਐਲਿਟੀ, ਵਾਇਲੈਂਸ, ਫੈਮਿਲੀ ਰੀਯੂਨੀਫਿਕੇਸ਼ਨ, ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਪਰ ਅਮਰੀਕਾ ਜਿਹੜਾ ਆ ਉਹ ਪਾਵਰਟੀ ਦੇ ਕਰਕੇ ਜਾਂ ਇਕਨੋਮਿਕ ਹਾਲਾਤਾਂ ਨੂੰ ਕਰਕੇ ਅਸਾਈਲਮ ਨਹੀਂ ਦਿੰਦਾ। ਇਹ ਤੁਹਾਨੂੰ ਉੱਥੇ ਕੋਈ ਖਤਰਾ ਆ, ਜਾਨ ਨੂੰ ਖਤਰਾ ਆ, ਸਰਕਾਰ ਤੋਂ ਖਤਰਾ ਆ, ਉਹਦੇ ਆਧਾਰ ਦੇ ਉੱਤੇ ਜਿਹੜਾ ਪੋਲੀਟੀਕਲ ਅਸਾਈਲਮ ਹੁੰਦਾ ਆ। ਆਪਾਂ ਕਾਫੀ ਵਾਰੀ ਅਸਾਈਲਮ ਦੇ ਜਿਹੜੇ ਪ੍ਰੋਗਰਾਮ ਅਟਰਨੀ ਟਰਕੀਆਂ ਨਾਲ ਕਰਦੇ ਆ ਉਹਦੇ ਵਿੱਚ ਦੱਸਿਆ ਵੀ ਗਿਆ ਆ। ਸੋ ਪਰ ਫਿਰ ਵੀ ਅਜੇ ਵੀ ਜਿਹੜੇ ਹਾਲਾਤ ਹਰਜੋਤ ਸਿੰਘ ਜੀ ਸਦਰਨ ਬਾਰਡਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਹੀ ਬਣੇ ਪਏ ਆ। ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹ ਆਪੋ ਆਪਣੇ ਪੱਟਾਂ ਤੇ ਥਾਪੀਆਂ ਮਾਰ ਕੇ ਬਿਆਨ ਜਿਹੜੀਆਂ ਉਹ ਦਿੰਦੇ ਰਹਿੰਦੇ ਆ। ਇੱਕ ਕਹਿੰਦਾ ਆ ਵੀ ਤੂੰ ਪਹਿਲੋਂ ਉਹ ਕਰ, ਫਿਰ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਚਰਚਾ ਕਰਾਂਗੇ। ਦੂਜਾ ਕਹਿੰਦਾ ਵੀ ਪਹਿਲੋਂ ਨਹੀਂ ਤੂੰ ਮੇਰੀ ਸੁਣ, ਫਿਰ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਸੁਣਾਂਗੇ। ਪਰ ਹਾਲ ਦੀ ਜਿਹੜਾ ਘੜੀ ਆ ਉਸ ਦੇ ਵਿੱਚ ਇਮੀਗ੍ਰੇਸ਼ਨ ਦਾ ਕੋਈ ਨਾ ਦੂਰ ਤੇ ਨਾ ਨਜ਼ਦੀਕ ਕੋਈ ਹੱਲ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਸਥਿਤੀ ਇਸ ਜਿਉਂ ਦੀ ਤਿਉਂ ਬਣੀ ਆ, ਵਿਗੜਦੀ ਜਿਹੜੀ ਉਹ ਇਨਫੈਕਟ ਜਿਹੜੀ ਉਹ ਜ਼ਰੂਰ ਜਾ ਰਹੀ ਹੈਗੀ ਆ।
ਤੇ ਜਿੱਦਾਂ ਪਹਿਲਾਂ ਵੀ ਆਪਾਂ ਕਿਹਾ ਵੀ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਇਹ ਮੁੱਖ ਇਸ਼ੂਜ਼ ਦੇ ਵਿੱਚੋਂ ਇੱਕ ਜਿਹੜਾ ਉਹ ਦੇਖਣ ਵਾਲਾ ਆ। ਸਖਤੀ ਹੌਲੀ ਹੌਲੀ ਵਧਣ ਦੇ ਜਿਹੜੀਆਂ ਕਿਆਸ ਰਹੀਆਂ ਆ, ਸੰਭਾਵਨਾਵਾਂ ਆ, ਉਹ ਵੱਧਦੀਆਂ ਜਾ ਰਹੀਆਂ। ਜੀ, ਇਸੇ ਤਰ੍ਹਾਂ ਡਿਪਾਰਟਮੈਂਟ ਆਫ ਜਸਟਿਸ ਨੇ ਜੋ ਟੈਕਸਸ ਦੇ ਗਵਰਨਰ ਆ ਗ੍ਰੈਗ ਐਬਟ, ਉਹਨਾਂ ਨੂੰ ਥ੍ਰੈਟ ਕੀਤਾ ਆ ਵੀ ਅਸੀਂ ਜੋ ਤੁਸੀਂ ਲਾ ਪਾਸ ਕੀਤਾ ਸੀ SV4 ਟੈਕਸਸ ਨੇ ਉਸ ਦੇ ਅਗੇਂਸਟ ਜਾ ਰਹੇ ਹੈਗੇ ਆ। ਤੇ ਗ੍ਰੈਗ ਐਬਟ ਨੇ ਇਹ ਕਿਹਾ ਆ ਕਿ ਮੈਂ ਬਿਲਕੁਲ ਮੇਰਾ ਜਿਹੜਾ ਸਟਾਫ ਆ ਉਹ ਰੈਡੀ ਹੈ US ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਣ ਦੇ ਲਈ। ਹੂਸਟਨ ਕਰੋਨਿਕਲ ਨੇ ਇਹ ਦੱਸਿਆ ਵੀ ਜੋ ਟੈਕਸਸ ਵਰਸਸ ਐਰੀਜ਼ੋਨਾ ਇੱਕ ਕੇਸ ਡਿਸਾਈਡ ਹੋਇਆ ਸੀ, ਜਿਹਦੇ ਵਿੱਚ ਇਹ ਕਿਹਾ ਸੀ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਕੋਲ ਮੇਨ ਪਾਵਰ ਆ, ਨਾ ਕਿ ਸਟੇਟਸ ਦੇ ਕੋਲ। ਪਰ ਉਹ ਕਹਿੰਦੇ ਵੀ ਜਿਹੜੀ ਸਾਡੀ ਸਟੇਟ ਆ ਇੰਨੀ ਮੈਸਅਪ ਹੋਈ ਆ, ਇੰਨੇ ਲੱਖਾਂ ਦੇ ਹਿਸਾਬ ਨਾਲ ਜੋ ਲੋਕ ਐਂਟਰ ਹੋਏ ਆ, ਤੇ ਉਸ ਦੇ ਕਰਕੇ ਜੋ ਆ ਆਪਾਂ ਸੁਪਰੀਮ ਕੋਰਟ ਤੱਕ ਜਿਹੜਾ ਕੇਸ ਆ ਉਹ ਫਾਈਟ ਕਰਾਂਗੇ। ਇਸੇ ਤਰ੍ਹਾਂ ਨਾਲ ਇਮੀਗ੍ਰੇਸ਼ਨ ਨਾਲ ਰਿਲੇਟਡ ਇੱਕ ਹੋਰ ਖਬਰ ਆ, ਜਮਾਲ ਖਸ਼ੋਗੀ, ਸਰੋਤਿਆਂ ਨੂੰ ਯਾਦ ਹੋਊਗਾ, US ਦਾ ਹਾਲਾਂਕਿ ਪਰਮਾਨੈਂਟ card ਰੈਜ਼ੀਡੈਂਟ ਸੀ, ਇਸ ਦਾ ਕਤਲ ਕਰ ਦਿੱਤਾ ਗਿਆ ਸੀ। ਤੇ ਉਸ ਦੀ ਜਿਹੜੀ ਵਾਈਫ ਆ ਉਹ ਇੱਕ 에ਅਰਲਾਈਨ ਲਈ ਕੰਮ ਕਰਦੀ ਸੀ, ਤੇ ਉਹ ਉਸਨੇ 2020 ਦੇ ਵਿੱਚ USA ਦੇ ਵਿੱਚ ਆ ਕੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ, ਤੇ ਉਸ ਦਾ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਅਮਰੀਕਾ ਦੀ ਸਰਕਾਰ ਨੇ ਅਪਰੂਵ ਕਰ ਦਿੱਤਾ। ਉਹ ਕਹਿੰਦੇ ਵੀ ਮੇਰੀ ਜਿਹੜੀ ਫੈਮਿਲੀ ਆ ਤੇ ਖੁਦ ਮੈਂ ਇੱਕ ਤਰ੍ਹਾਂ ਦੇ ਨਾਲ ਨਰਕ ਵਿੱਚੋਂ ਗੁਜ਼ਰੀ ਆ, ਵੀ ਇੰਨਾ ਜ਼ਿਆਦਾ ਮੈਨੂੰ ਜਿਹੜਾ ਡਰ ਹੁੰਦਾ ਸੀ। ਈਜਿਪਟ ਦੀ ਰਹਿਣ ਵਾਲੀ ਮਿਸ ਐਲਟਰ ਇਸ ਨੂੰ ਫਾਈਨਲੀ ਕੁਝ ਦਿਨ ਪਹਿਲਾਂ ਜੋ ਆ ਪੋਲੀਟੀਕਲ ਅਸਾਈਲਮ US ਦੀ ਸਰਕਾਰ ਵੱਲੋਂ ਦੇ ਦਿੱਤਾ ਗਿਆ ਹੈਗਾ। ਦੂਸਰੇ ਪਾਸੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਜੋ ਇੱਕ ਡੋਂਕੀ ਫਲਾਈਟ ਜੋ ਮਸ਼ਹੂਰ ਹੋਈ ਹੈ ਪੂਰੀ ਦੁਨੀਆ ਦੇ ਵਿੱਚ, ਇੰਡੀਆ ਤੋਂ ਫਰਾਂਸ ਆਈ ਸੀ, ਤੇ ਉਹਦੇ ਵਿੱਚੋਂ 25 ਦੇ ਕਰੀਬ ਜੋ ਲੋਕ ਸੀਗੇ ਉਹ ਇੱਥੇ ਰਹਿ ਗਏ ਸੀ ਫਰਾਂਸ ਦੇ ਵਿੱਚ ਵੀ ਅਸੀਂ ਪੋਲੀਟੀਕਲ ਅਸਾਈਲਮ ਲੈਣਾ ਹੈਗਾ। ਸੋ ਜਿਹੜੇ 25 ਭਾਰਤੀ ਮੂਲ ਦੇ ਪੋਲੀਟੀਕਲ ਅਸਾਈਲਮ ਜਿਨ੍ਹਾਂ ਨੇ ਅਪਲਾਈ ਕੀਤਾ, ਉਹਨਾਂ ਦੇ ਵਿੱਚ ਪੰਜਾਬੀ ਵੀ ਆਪਣੇ ਭੈਣ ਭਰਾ ਹੈਗੇ ਆ। ਉਹਨਾਂ ਨੂੰ ਹਜੇ ਵੀ ਜੋ ਆ ਡਿਟੈਂਸ਼ਨ 'ਚ ਰੱਖਿਆ ਹੋਇਆ 8 ਦਿਨਾਂ ਦੇ ਲਈ। ਸੋ ਉਹਨਾਂ ਨੂੰ ਇੱਕ ਦਾ ਕੋਰਟ ਨੇ ਕਿਹਾ ਸੀ ਵੀ ਇਸ ਨੂੰ ਛੱਡਿਆ ਜਾਵੇ, ਪਰ ਉਸ ਦਾ ਜਿਹੜਾ ਕੇਸ ਆ ਫਿਰ ਰਿਵਰਸ ਕਰ ਦਿੱਤਾ ਗਿਆ ਆ। ਸੋ 303 ਪੈਸੰਜਰ ਦੇ ਵਿੱਚੋਂ 25 ਲੋਕ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਪੋਲੀਟੀਕਲ ਅਸਾਈਲਮ ਦਾ, ਹਜੇ ਵੀ ਉਹਨਾਂ ਨੇ ਹੋਲਡ ਤੇ ਰੱਖੇ ਹੋਏ ਹੈਗੇ ਆ। ਇਹ ਪਤਾ ਨਹੀਂ ਵੀ ਉਹਨਾਂ ਦੀ ਕਦੋਂ ਜਿਹੜੀ ਆ ਸੁਣਵਾਈ ਹੋਣੀ ਹੈਗੀ ਆ। ਜੀ ਬਿਲਕੁਲ। ਸੋ ਜੇ ਮੁੱਦੇ ਜਿਹੜਾ ਤੁਸੀਂ ਟੈਕਸਸ ਵਾਲੀ ਗੱਲ ਕੀਤੀ ਉਸ ਦੇ ਵਿੱਚ ਥੋੜ੍ਹਾ ਜਿਹਾ ਹੋਰ ਦੱਸਦੇ ਜਾਈਏ। ਐਬਟ ਹੁਣਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਕਾਨੂੰਨ ਨੂੰ ਲੈ ਕੇ ਜਿਹੜੀ ਹੌਸਟੈਲਿਟੀ ਆ ਉਹ ਦੇਖੀ। ਉਹਨਾਂ ਦਾ ਬਿਆਨ ਆ, ਕਹਿੰਦੇ ਵੀ ਬਾਈਡਨ ਹੁਣੀ ਅਮਰੀਕਾ ਨੂੰ ਡਿਸਟਰੋਏ ਕਰ ਰਿਹਾ ਤੇ ਟੈਕਸਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਡਿਪਾਰਟਮੈਂਟ ਜਸਟਿਸ ਨੇ ਅਜੇ ਹਾਲ ਦੀ ਘੜੀ ਇਸ ਦੇ ਉੱਤੇ ਕੋਈ ਹੋਰ ਕਮੈਂਟ ਜਿਹੜਾ ਆ ਉਹ ਨਹੀਂ ਕੀਤਾ ਹੈਗਾ। ਪਰ ਡਿਪਾਰਟਮੈਂਟ ਆਫ ਜਸਟਿਸ ਉਸਨੇ ਪਹਿਲਾਂ ਵੀ ਇੱਦਾਂ ਦੇ ਜਿਹੜੇ ਫੈਡਰਲ ਕਾਨੂੰਨਾਂ ਦੇ ਆਧਾਰ ਦੇ ਉੱਤੇ ਜਿਹੜੇ ਸਟੇਟ ਆਪਣੇ ਪੱਧਰ ਦੇ ਉੱਤੇ ਕਾਨੂੰਨ ਬਣਾਉਂਦੀ ਆ, ਉਹਨਾਂ ਨੇ ਪਹਿਲਾਂ ਵੀ ਜਿਹੜੇ ਉਹ ਚੈਲੰਜ ਆ ਕਈ ਵਾਰੀ ਕੀਤਾ ਹੈਗਾ ਆ। ਸੋ ਐਰੀਜ਼ੋਨਾ ਦੇ ਵਿੱਚ ਵੀ ਇੱਦਾਂ ਦਾ ਇੱਕ ਕਾਨੂੰਨ ਆਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਜਿਹੜਾ ਸ਼ੈਰਿਫ ਸੀਗਾ ਇੱਕ ਬੜਾ ਮਸ਼ਹੂਰ ਹੋਇਆ ਸੀ, ਜਿਹਨੂੰ ਬਾਅਦ 'ਚ ਜੇਲ੍ਹ ਹੋਈ ਸੀ, ਤੇ ਫਿਰ ਇਵੈਂਚੁਅਲੀ ਜਿਹੜੇ ਟਰੰਪ ਆ ਉਹਨਾਂ ਨੇ ਉਹਨਾਂ ਨੂੰ ਮਾਫ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਉਹ ਵੀ ਇਸੇ ਤਰੀਕੇ ਦੇ ਨਾਲ ਮਾਈਗ੍ਰੈਂਟਸ ਨੂੰ ਫੜ ਲੈਂਦਾ ਸੀਗਾ, ਤੇ ਉਹ ਕਹਿੰਦਾ ਸੀਗਾ ਵੀ ਨਹੀਂ ਤੁਸੀਂ ਗੈਰ ਕਾਨੂੰਨੀ ਆ, ਜਦ ਕਿ ਜਿਹੜੇ ਉੱਥੇ ਰਹਿਣ ਵਾਲੇ ਬਸ਼ਿੰਦਿਆਂ ਨੂੰ ਵੀ ਇੱਦਾਂ ਹੀ ਤੰਗ ਹੁੰਦਾ ਸੀ। ਹੁਣ ਜਿਹੜੇ ਕਿਹੜੇ ਐਡਵੋਕੇਸੀ ਵਾਲੇ ਉਹ ਕਹਿੰਦੇ ਵੀ ਇਸੇ ਆਧਾਰ ਦੇ ਉੱਤੇ ਇੱਦਾਂ ਦੀ ਚੀਜ਼ ਕਿਤੇ ਸੈਨੇਟ ਬਿੱਲ 4 ਦੇ ਕਰਕੇ ਜਿਹੜੀ ਉਹ ਨਾ ਹੋ ਜਾਵੇ। ਟੈਕਸਸ ਵਾਲੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਵੀ ਇੱਦਾਂ ਦਾ ਨਹੀਂ ਹੋਊਗਾ, ਪਰ ਇਹ ਹੁਣ ਸਮਾਂ ਹੀ ਜਿਹੜਾ ਇਵੈਂਚੁਅਲੀ ਦੱਸੂਗਾ ਵੀ ਇਸ ਦੇ ਵਿੱਚ ਕੀ ਜਿਹੜਾ ਆ ਉਹ ਅੱਗੇ ਵਧਣ ਜਾ ਰਿਹਾ ਆ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਗੱਲ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਦੇ ਇਸ ਟਾਈਮ ਸਿਆਸਤ ਨੂੰ ਛੱਡ ਕੇ ਜਾ ਰਹੇ ਜਿਹੜੇ ਇੱਕ ਲਾਅ ਮੇਕਰ ਨੇ, ਐਨਾ ਐਸ਼ੂ, ਇਹ ਹਾਊਸ ਦੀ ਐਨਰਜੀ ਤੇ ਕਾਮਰਸ ਕਮੇਟੀ ਦੇ ਹੈਲਥ ਸਬ ਕਮੇਟੀ ਦੇ ਚੇਅਰਮੈਨ ਵੀ ਆ। ਉਹਨਾਂ ਨੇ ਕਿਹਾ ਵੀ ਬਿਗ ਟੈਕ ਨੂੰ ਵੀ ਇਮੀਗ੍ਰੇਸ਼ਨ ਰਿਫਾਰਮ ਦੀ ਇਸ ਟਾਈਮ ਬਹੁਤ ਵੱਡੀ ਜ਼ਰੂਰਤ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜੋ ਮੁਲਕ ਆਪਾਂ ਇਸ ਟਾਈਮ ਹੈਗੇ ਆ, ਇੱਦਾਂ ਦਾ ਨਹੀਂ ਸੀ ਹੋਣਾ ਜੇ ਇੱਥੇ ਮਾਈਗ੍ਰੈਂਟਸ ਜਿਹੜੇ ਆ ਉਹ ਨਾ ਆਉਂਦੇ। ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਨੂੰ H1B ਕਰਨਾ ਜਾਂ ਕਹਿ ਲਓ ਵੀ ਉਹਨਾਂ ਨੂੰ ਆਪਣੇ ਵੱਲ ਜਿਹੜਾ ਉਹ ਰੱਖਣਾ ਉਹਨਾਂ ਦੇ ਇੰਪਲੋਈਜ਼ ਨੂੰ, ਉਹਦੇ ਲਈ ਵੀ ਕਈ ਮੁਸ਼ਕਿਲਾਂ ਜਿਹੜੀਆਂ ਉਹ
ਆ ਜਾਂਦੀਆਂ ਆ। ਆਪਾਂ ਇੱਥੇ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਇੱਥੋਂ ਦੇ ਜਿਹੜੇ ਨਿਆਣੇ ਆ ਜਾਂ ਇੱਥੋਂ ਦੀ ਪੜ੍ਹਾਈ ਵਾਲੇ ਆ ਉਹ STEM ਦੇ ਵਿੱਚ ਘੱਟ ਜਾਂਦੇ ਆ। ਬਾਹਰਲੇ ਮੁਲਕ ਦੇ ਜਿਹੜੇ ਨਿਆਣੇ ਆ ਕੇ ਪੜ੍ਹਦੇ ਨੇ, ਇੰਟਰਨੈਸ਼ਨਲ ਸਟੂਡੈਂਟ ਜਾਂ ਬਾਹਰ ਜਿਹੜਾ ਇਹ ਰਿਸੋਰਸਿਸ ਆ ਉਹਨਾਂ ਦੇ ਵੱਲ ਇਹਨਾਂ ਕੰਪਨੀਆਂ ਨੂੰ ਫਿਰ ਜ਼ਿਆਦਾ ਧਿਆਨ ਦੇਣਾ ਪੈਂਦਾ ਆ। ਸੋ ਕਹਿੰਦੇ ਵੀ ਟੈਕਨੋਲੋਜੀ ਇੰਡਸਟਰੀ ਜੇ ਸਿਲੀਕਨ ਵੈਲੀ ਚਾਹੁੰਦੀ ਆ ਵੀ ਉਹ ਅੱਗੇ ਵੱਧਦੀ ਰਵੇ ਤਾਂ ਅਮਰੀਕਾ ਨੂੰ ਆਪਣੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਰਿਫਾਰਮਸ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਆ। ਕਹਿੰਦੇ ਵੀ ਸਾਡੇ ਕਾਲਜ ਦੁਨੀਆ ਭਰ ਦੇ ਸਭ ਤੋਂ ਫਾਈਨੈਸਟ ਨੇ, ਯੂਨੀਵਰਸਿਟੀਜ਼ ਵਧੀਆ ਨੇ, ਪਰ ਇੱਥੇ ਜਿਹੜਾ ਲੋਕਲ ਟੈਲੈਂਟ ਆ ਉਸ ਨੂੰ ਜਨਰੇਟ ਕਰਨਾ ਉਹ ਥੋੜਾ ਔਖਾ ਹੁੰਦਾ ਜਾ ਰਿਹਾ ਆ। ਜਿਹੜੇ ਆਸ਼ਾ ਈਸ਼ੂ ਨੇ ਉਹ 81 ਸਾਲ ਦੇ, ਉਹਨਾਂ ਨੇ ਕਿਹਾ ਵੀ 2024 ਦੇ ਵਿੱਚ ਉਹ ਰੀ ਇਲੈਕਸ਼ਨ ਤਾਂ ਜਿਹੜਾ ਉਹ ਨਹੀਂ ਕਰਨਗੇ। 30 ਸਾਲਾਂ ਦਾ ਉਹਨਾਂ ਦਾ ਕਰੀਅਰ ਰਿਹਾ ਆ ਕੈਲੀਫੋਰਨੀਆ ਦੇ ਹਾਊਸ ਦੇ ਡੈਲੀਗੇਸ਼ਨ ਦੇ ਤੌਰ ਦੇ ਉੱਤੇ। ਸੋ ਹੁਣ ਦੇਖੋ ਕੀ ਹੁੰਦਾ ਆ। ਰੌਲਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਫੀ ਜਿਹੜਾ ਉਹ ਪੈਂਦਾ ਹੀ ਰਹਿੰਦਾ ਆ ਤੇ ਜਿੱਦਾਂ ਪਹਿਲਾਂ ਵੀ ਕਿਹਾ ਆ, ਪਰ ਸੋਲਿਊਸ਼ਨ ਅਜੇ ਤੱਕ ਕਿਸੇ ਦੇ ਕੋਲ ਕੋਈ ਵੀ ਨਹੀਂ ਆਇਆ ਹੈ। ਜੀ, ਇਸੇ ਤਰ੍ਹਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਇੱਕ ਹੋਰ ਨਿਊਜ਼ ਆ। ਬਹੁਤ ਸਾਰੇ ਜਿਹੜੇ ਆਪਣੇ ਵੀ ਸਰੋਤੇ ਹੈਗੇ ਆ ਉਹ ਯੂ ਵੀਜ਼ਾ ਅਪਲਾਈ ਕਰਦੇ ਆ। ਤੁਹਾਡੇ ਕਦੇ ਸੱਟ ਚੋਟ ਲੱਗ ਜਾਏ ਕੰਮ ਦੇ ਉੱਤੇ, ਤੁਹਾਡਾ ਜਿਹੜਾ ਇੰਪਲਾਇਰ ਆ ਤੁਹਾਨੂੰ ਪੈਸੇ ਨਹੀਂ ਦਿੰਦਾ, ਉਹਦੇ ਬਾਰੇ ਡਿਸਕਸ਼ਨ ਬਹੁਤ ਹੁੰਦੀ ਆ। ਬੋਸਟਨ ਤੋਂ ਖਬਰ ਆ ਰਹੀ ਆ ਵੀ 4 ਜਣਿਆਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਨੇ ਝੂਠੀਆਂ ਰੋਬਰੀਆਂ ਸ਼ੋਅ ਕੀਤੀਆਂ ਸੀਆਂ ਤੇ ਉਸ ਤੋਂ ਬਾਅਦ ਜਿਹੜਾ ਯੂ ਵੀਜ਼ਾ ਅਪਲਾਈ ਕੀਤਾ ਸੀ। ਇਹ ਮੈਸਾਚੂਸੈਟਸ ਤੋਂ ਉੱਥੇ ਦਾ ਲੋਕਲ ਚੈਨਲ, ਟੀਵੀ ਚੈਨਲ ਆ WCVB, ਉਹਦੇ ਉੱਤੇ ਇਹ ਖਬਰ ਆਈ ਆ। ਕਹਿੰਦੇ ਰਾਮਭਾਈ ਪਟੇਲ ਇਹ 36 ਸਾਲਾਂ ਦਾ ਤੇ ਬਲਵਿੰਦਰ ਸਿੰਘ 39 ਸਾਲਾਂ ਦਾ, ਦੋਨੋਂ ਹੀ ਨਿਊਯਾਰਕ ਸਿਟੀ ਦੇ ਆ। ਇਹਨਾਂ ਨੂੰ ਚਾਰਜ ਕੀਤਾ ਗਿਆ ਹੈ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ। ਕਹਿੰਦੇ ਵੀ ਐਕਟਿੰਗ US ਅਟਾਰਨੀ ਫਾਰ ਮੈਸਾਚੂਸੈਟਸ ਯਸ਼ੂਆ ਲੈਵੀ, ਉਹਨਾਂ ਨੇ ਕਿਹਾ ਕਿ ਪਟੇਲ ਨੂੰ ਸਿਆਟਲ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਤੇ ਬਲਵਿੰਦਰ ਸਿੰਘ ਨੂੰ ਕੁਈਨਸ ਦੇ ਵਿੱਚ ਦਸੰਬਰ 13 ਨੂੰ ਅਰੈਸਟ ਕੀਤਾ ਗਿਆ। ਇਹ ਨਿਊਜ਼ ਜਿਹੜੀ ਅੱਜ ਦੀ ਹੈ ਐਕਚੁਅਲੀ। ਤੇ ਜੋ US ਦੇ ਅਟਾਰਨੀ ਹੈਗੇ ਆ ਲੈਵੀ, ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੋਨਾਂ ਨੇ ਰਲ ਕੇ ਝੂਠੀਆਂ ਜੋ ਰੋਬਰੀਜ਼ ਆ ਉਹ ਸਟੇਜ ਕੀਤੀਆਂ। ਉਹਨਾਂ ਨੇ ਕੁਝ ਕਨਵੀਨੀਅੰਸ ਸਟੋਰਾਂ ਤੇ, ਲਿਕਰ ਸਟੋਰਾਂ ਤੇ, ਫਾਸਟ ਰੈਸਟੋਰੈਂਟਸ ਤੇ, ਤੇ ਜਿਹੜੇ ਉੱਥੇ ਕਲਰਕ ਕੰਮ ਕਰਦੇ ਹੈਗੇ ਆ ਉਹ ਵਿਕਟਮ ਹੈਗੇ ਆ ਵਾਇਲੈਂਟ ਕ੍ਰਾਈਮ ਦੇ। ਸੋ ਉਹ ਤੋਂ ਬਾਅਦ ਉਹਨਾਂ ਨੇ ਯੂ ਵੀਜ਼ਾ ਅਪਲਾਈ ਕੀਤਾ। ਸਾਰਿਆਂ ਨੂੰ ਪਤਾ ਹੀ ਆ ਵੀ ਯੂ ਵੀਜ਼ਾ ਜੇ ਤੁਸੀਂ ਵਿਕਟਮ ਆ ਕਿਸੇ ਕ੍ਰਾਈਮ ਦੇ ਤੇ ਉਹ ਜਾਂ ਤੁਸੀਂ ਅਬਿਊਜ਼ ਸਫਰ ਕੀਤਾ ਹੈਗਾ ਤੇ ਉਹ ਐਲੀਜੀਬਲ ਹੁੰਦਾ। ਸੋ ਇਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਈ ਜਿਹੜੇ ਲਿਕਰ ਸਟੋਰ, ਗੈਸ ਸਟੇਸ਼ਨਸ ਆ, ਉਹਨਾਂ ਦੇ ਡਾਕੂਮੈਂਟ ਕੀਤੇ ਆ ਜਿਨ੍ਹਾਂ 'ਚ ਮਾਰਚ 22 ਨੂੰ ਇੱਕ ਰਿਚਡੇਲ ਫੂਡ ਸ਼ਾਪ ਹਾਈ ਹੈਮ ਮੈਸਾਚੂਸੈਟਸ ਦੇ ਵਿੱਚ ਆ। ਜੂਨ 6 ਨੂੰ ਮਾਈਕਲਸ ਵਾਈਨ ਐਂਡ ਸਪਿਰਿਟ ਬੇਮਾਊਥ ਮੈਸਾਚੂਸੈਟਸ ਦੇ ਵਿੱਚ ਆ। ਜੂਨ 9 ਨੂੰ ਜੋਗੀਜ਼ ਲਿਕਰ, ਇਹ ਮਾਰਸ਼ਫੀਲਡ ਮੈਸਾਚੂਸੈਟਸ 'ਚ ਆ। ਜੁਲਾਈ 6 ਨੂੰ A1 ਸਮੋਕ ਸ਼ਾਪ ਅਪਰ ਡਰਬੀ ਪੈਂਸਲਵੇਨੀਆ 'ਚ। ਜੁਲਾਈ 14 ਨੂੰ SK ਕੁਈਨ ਸਟਾਪ ਵੈਸਟ ਪਿਟਸਨ ਪੈਂਸਲਵੇਨੀਆ। ਜੁਲਾਈ 26 ਸਾਬੇ ਲੂਈਵਿਲ ਕੰਟਕੀ ਦੇ ਵਿੱਚ। ਅਗਸਤ 8 ਨੂੰ ਕਿੰਗਸ ਪੁਆਇੰਟ ਸ਼ੈਲ ਗੈਸ ਸਟੇਸ਼ਨ ਬੀਨ ਸਟੇਸ਼ਨ ਟੈਨਸੀ ਦੇ ਵਿੱਚ। ਤੇ ਸਤੰਬਰ 11 ਨੂੰ ਜਿਮੀਜ਼ ਮਾਰਕੀਟ ਐਂਡ ਲਿਕਰ ਰੈਂਡੋਲਫ ਮੈਸਾਚੂਸੈਟਸ ਦੇ ਵਿੱਚ। ਕਹਿੰਦੇ ਵੀ ਇਸ ਤੋਂ ਬਿਨਾਂ ਜਿਹੜੇ ਪਟੇਲ ਸਾਹਿਬ ਆ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਹੈਗਾ ਵੀ ਉਹ ਸਟੋਰ ਓਨਰਸ ਨੂੰ ਪੇ ਕਰ ਰਹੇ ਸੀ, ਉਹਨੇ ਪੈਸੇ ਵੀ ਪੇ ਕੀਤੇ ਆ ਵੀ ਇਹ ਸਾਰੀ ਜਿਹੜੀ ਰੋਬਰੀ ਆ ਸਟੇਜ ਕਰਨ ਦੇ ਲਈ। ਹੁਣ ਤੁਸੀਂ ਦੇਖੋ ਵੀ ਇਹ ਹੁਣ US ਦਾ ਜਿਹੜਾ ਅਟਾਰਨੀ ਆ, US ਅਟਾਰਨੀ ਫਾਰ ਮੈਸਾਚੂਸੈਟਸ, ਉਹਨਾਂ ਦੇ ਰੈਕਡ ਦੇ ਵਿੱਚ ਆ ਗਿਆ ਵੀ ਇਹ ਜੋ ਰੋਬਰੀਜ਼ ਆ ਫੇਕ ਕਰਾ ਕੇ ਯੂ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ, ਉਹ ਅਪਲਾਈ ਕਰ ਰਹੇ ਸੀ। ਸੋ ਦੇਖੋ 8 ਇਨਸੀਡੈਂਟ ਉਹਨਾਂ ਨੇ ਸ਼ਨਾਖਤ ਕਰ ਲਏ ਆ। ਹੋ ਸਕਦਾ ਵੀ ਹੋਰ ਵੀ ਇਸ ਤੋਂ ਵੱਧ ਜਿਹੜੇ ਉਹ ਹੋਣ। ਬਲਵਿੰਦਰ ਸਿੰਘ ਕਹਿੰਦੇ ਵੀ ਉਹਦੀ ਬੋਸਟਨ ਫੈਡਰਲ ਕੋਰਟ ਰੂਮ ਦੇ ਵਿੱਚ ਪਹਿਲੀ ਹੀਅਰਿੰਗ ਹੋਈ ਆ। ਪਟੇਲ ਨੂੰ ਅਜੇ ਜਿਹੜਾ ਉਹ ਪੇਸ਼ ਕਰਨਾ ਹੈ। ਕਹਿੰਦੇ ਵੀ ਇਸ ਮਾਮਲੇ ਵਿੱਚ ਕਈ FBI ਦੇ ਫੀਲਡ ਆਫਿਸਿਸ, ਲੋਕਲ ਪੁਲਿਸ ਏਜੰਸੀਜ਼ ਵੀ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਜਿਹੜੀਆਂ ਉਹ ਲੈ ਰਹੀਆਂ ਸੀਗੀਆਂ। ਸੋ ਦੇਖੋ ਕਈ ਵਾਰੀ ਨਾ ਕਹਿ ਦਿੰਦੇ ਆ ਵੀ ਕਿਉਂ ਗੱਲਾਂ ਜਿਹੜੀਆਂ ਇਹ ਹੁੰਦੀਆਂ ਆ, ਪਰ ਜਦੋਂ ਸਿਸਟਮ ਦਾ ਕੋਈ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਆ, ਰੀਅਲ ਵਿਕਟਮਸ ਵੀ ਜਿਹੜੇ ਬਾਅਦ ਦੇ ਵਿੱਚ ਉਹ ਪੀੜਤ ਹੋ ਜਾਂਦੇ ਆ, ਉਹਨਾਂ ਦੇ ਵੀ ਜਿਹੜੇ ਸਹੀ ਕੇਸਾਂ ਨੂੰ ਵੀ ਉਹ ਫਿਰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣ ਲੱਗ ਜਾਂਦੇ ਆ। ਸੋ ਇਹ ਇੱਕ ਬਹੁਤ ਮੰਦਭਾਗਾ, ਇਹਦਾ ਦੂਸਰਾ ਚਿਹਰਾ ਹੁੰਦਾ ਆ
ਕਿਸੇ ਵੀ ਜਿਹੜੀ ਕਿਸੇ ਪਾਲਿਸੀ ਦਾ ਜਿਹਦਾ ਕੋਈ ਗਲਤ ਢੰਗ ਦੇ ਨਾਲ ਫਾਇਦਾ ਚੱਕਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ। ਇਸ ਮਾਮਲੇ 'ਚ ਇਹ ਹੁਣ ਰਾਮ ਭਾਈ ਪਟੇਲ ਤੇ ਬਲਵਿੰਦਰ ਸਿੰਘ ਇਹ ਦੋ ਹੱਥੇ ਚੜ੍ਹੇ ਆ। ਇਹਨਾਂ ਨੂੰ ਕਹਿੰਦੇ ਵੀ ਉਹਨਾਂ ਨੇ ਗਲਤ ਦੇਖੋ ਫੇਕ ਜਿਹੜੀਆਂ ਆ 8 ਘੱਟੋ ਘੱਟ ਕਹਿੰਦੇ ਵੀ ਫੇਕ ਆਰਮਡ ਰੋਬਰੀਜ਼ ਜਿਹੜੀਆਂ ਆ ਉਹਨਾਂ ਨੇ ਇਹ ਕੀਤੀਆਂ ਆ। ਤੇ ਜਦੋਂ ਹੁਣ ਅੰਦਰ ਆਏ ਉਹਨਾਂ ਨੇ ਜਿੱਦਾਂ ਸ਼ੋਅ ਕੀਤੀਆਂ ਮਤਲਬ ਆਪ ਨਹੀਂ ਕੀਤੀਆਂ ਵੀ ਉਹ ਵੀ ਵਿਕਟਮ ਜਿਹੜੇ ਉਹ ਉਹਨਾਂ ਨੇ ਬਣਾਏ ਆ। ਇਹ ਮੈਨੂੰ ਲੱਗਦਾ ਸਟੇਜ ਕਰਵਾਉਂਦੇ ਸੀ, ਹੋ ਸਕਦਾ ਬਿਲਕੁਲ ਪੈਸੇ ਲੈਂਦੇ ਸੀ ਜਿੱਦਾਂ ਯੂ ਵੀਜ਼ਾ ਦਿਵਾਉਣ ਲਈ ਅਪਲਾਈ ਕਰਨ। ਸੋ ਹੁਣ ਕਹਿੰਦੇ ਵੀ ਕਰਦੇ ਕਿੱਦਾਂ ਸੀ ਵੀ ਜਿਹੜੀਆਂ ਸਟੇਜ ਰੋਬਰੀਜ਼ ਹੈਗੀਆਂ ਆ ਵੀ ਉਹਦੇ 'ਚ ਇੱਕ ਲੁਟੇਰਾ ਆਉਂਦਾ, ਰੋਬਰ ਆਉਂਦਾ ਆ ਸਟੋਰ ਕਲਰਕ ਤੋਂ ਤੇ ਜਾਂ ਓਨਰ ਤੋਂ, ਉਹਨੂੰ ਬੰਦੂਕ ਦਿਖਾਲਦਾ ਆ ਫਾਇਰ ਆਰਮ ਤੇ ਕੈਸ਼ ਲੈ ਕੇ ਚਲੇ ਜਾਂਦਾ ਹੈਗਾ ਆ। ਉਸ ਤੋਂ ਬਾਅਦ 5 ਮਿੰਟ ਵੇਟ ਕੀਤੀ ਜਾਂਦੀ ਆ, ਹਨਾ। ਸਰਵੇਲੈਂਸ ਵੀਡੀਓ 'ਚ ਵੀ ਸ਼ੋ ਹੁੰਦਾ ਹੈ ਕਲਰਕ ਤੇ ਓਨਰਸ ਵੁੱਡ ਦੈਨ ਵੇਟ ਫॉर 5 ਔਰ ਮੋਰ ਮਿੰਟਸ ਜਦ ਤੱਕ ਰੋਬਰ ਉੱਥੋਂ ਨਿਕਲ ਕੇ ਚਲੇ ਜਾਏ, ਫਿਰ ਉਹ ਪੁਲਿਸ ਨੂੰ ਕਾਲ ਕਰਦੇ ਸੀ। ਤੇ ਹੁਣ ਇਹ ਵੀ ਪਤਾ ਵੀ ਰੋਬਰ ਵੀ ਕੋਈ ਆਪੋ ਹੀ ਘੱਲਿਆ ਹੁੰਦਾ। ਨਹੀਂ ਉਹ ਤਾਂ ਆਬਵੀਅਸ ਜੀ ਗੱਲ ਹੈ, ਜਿਹੜਾ ਸਟੇਜ ਕੀਤਾ ਹੈ ਤੇ ਰੋਬਰ ਵੀ ਤਾਂ ਨਕਲੀ ਹੀ ਹੋਣਾ ਹੈ, ਅਸਲੀ ਥੋੜੀ ਹੋਣਾ ਆ। ਉਹ ਤਾਂ ਨਕਲੀ ਹੀ, ਉਹਨੂੰ ਵੀ ਪੈਸੇ ਦੇ ਕੇ ਉਹ ਜਿਹੜਾ ਕਰਾਇਆ ਜਾਂਦਾ ਆ। ਇਹ ਤਾਂ ਉਹ ਲੱਗਦਾ ਹਰਜੋਤ ਸਿੰਘ ਜਿੱਦਾਂ ਆਪਾਂ ਪੁਲਿਸ ਦੀ ਉਹ ਰਿਪੋਰਟ ਨਹੀਂ FIR ਕਰਦੇ ਹੁੰਦੇ, ਉਹ ਸਾਈਕਲ ਤੇ ਆਉਂਦਾ ਸੀ, ਖੱਬੇ ਹੱਥ ਨੂੰ ਭੱਜਿਆ, ਫਿਰ ਡਿੱਗ ਗਿਆ ਤੇ ਫਿਰ ਫੜ ਲਿਆ। ਇਹ ਉਹੀ ਗੱਲ ਆ ਵੀ ਸੇਮ ਟ੍ਰੈਂਡ ਦੇ ਨਾਲ ਇੱਕੋ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹ ਜਿਹੜੀਆਂ ਕੀਤੀਆਂ ਤਾਂ ਹੁਣ ਇਹ ਹੱਥੇ ਚੜੇ ਆ। ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੇਸ ਜਿਹੜੇ ਉਹ ਸਾਹਮਣੇ ਆ ਸਕਦੇ ਨੇ। ਭਾਈ ਇਹ ਦੇਖੋ ਕੋਈ ਜਿਹੜਾ ਪੀੜਤ ਹੋਇਆ ਹੁੰਦਾ ਨਾ, ਜਿਹਦੇ ਨਾਲ ਰੀਅਲ ਆਰਮਡ ਰੋਬਰੀ ਹੋਈ ਹੁੰਦੀ ਹੈ, ਉਹਨੂੰ ਪੁੱਛ ਕੇ ਦੇਖਿਓ ਵੀ ਉਹ ਟਰਾਮਾ ਕਿੱਦਾਂ ਦਾ ਜਿਹੜਾ ਉਹ ਹੁੰਦਾ ਆ। ਕਈਆਂ ਦੇ ਗੋਲੀਆਂ ਲੱਗੀਆਂ, ਸਾਡੇ ਇੱਥੇ ਫਰੀਮੌਂਟ ਹੁੰਦੇ ਸੀ ਤੇ ਉਹ ਵਿਚਾਰੇ ਤੇ ਗੋਲੀ ਲੱਗੀ ਉਹ ਹੁੰਦੀ ਸੀ ਸਟੋਰ ਤੇ ਕੰਮ ਕਰਦੇ ਦੇ, ਹਨਾ। ਤੇ ਸੋ ਇਹਦੇ 'ਚ ਕੀ ਹੋਣਾ ਆ ਵੀ ਜਦੋਂ ਤੁਸੀਂ ਇਦਾਂ ਦੇ ਝੂਠੇ ਕੇਸ ਅਪਲਾਈ ਕਰ ਰਹੇ ਆ, ਜਦੋਂ ਫੜ ਹੋ ਜਾਂਦੇ, ਫਿਰ ਜਿਹੜਾ ਸੱਚਾ ਬੰਦਾ ਹੈ ਨਾ ਉਹਦੇ ਤੇ ਵੀ ਉਹ ਸ਼ੱਕ ਕਰਦੇ। ਹਾਂ ਬਿਲਕੁਲ। ਸੋ ਇਹ ਭਾਈ ਇਦਾਂ ਦੀ ਜਿਹੜੀ ਉਹ ਚੀਜ਼ਾਂ ਨਾ ਕਰਿਆ ਕਰੋ। ਬਾਕੀਆਂ ਦੇ ਆਪਣੇ ਜਿਹੜੇ ਫਾਇਦੇ ਲਈ ਬਾਕੀਆਂ ਦਾ ਨੁਕਸਾਨ ਜਿਹੜਾ ਉਹ ਕਰਨਾ ਬੰਦ ਕੀਤਾ ਜਾਵੇ। ਮੁੜ ਕੇ ਫੇਰ ਕਹੂਗੇ ਦੇਖੋ ਜੀ ਆ ਇੰਡੀਅਨਸ ਨੂੰ ਬਦਨਾਮ ਕਰ ਰਿਹਾ। ਹੁਣ ਤਾਂ ਇਹ ਤਾਂ ਸਾਰੀ ਟੀਵੀਆਂ ਤੇ ਨਹੀਂ ਉਹਨਾਂ ਦੇ ਹਰਜੋਤ ਸਿੰਘ ਜੀ ਉਹੋ ਜਿਹੇ ਡੰਗਰਾਂ ਦੇ ਕਹਿਣ ਦੇ ਨਾਲ ਕੁਛ ਨਹੀਂ ਹੋਣਾ ਵੀ ਇਹ ਕੋਈ ਐਸੀ ਗੱਲ ਨਹੀਂ ਆ। ਉਹ ਜੋ ਮਰਜ਼ੀ ਕਹੀ ਜਾਣ, ਸੱਚਾਈ ਨੇ ਸੱਚਾਈ ਹੀ ਜਿਹੜਾ ਉਹ ਰਹਿਣਾ ਹੈਗਾ। ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਕੀ ਕੁਝ ਹੋਰ ਚੱਲ ਰਿਹਾ ਆ ਇਸ ਟਾਈਮ ਯੂਕਰੇਨ ਤੇ ਰੂਸ ਦੀ ਜਿਹੜੀ ਜੰਗ ਚੱਲ ਰਹੀ ਤਕਰੀਬਨ 2 ਸਾਲ ਹੋ ਚੱਲੇ ਆ, ਉਸ ਦੇ ਵਿੱਚ ਲੇਟੈਸਟ ਕੀ ਅਪਡੇਟਸ ਆਈਆਂ ਆ ਉਸ ਉੱਤੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਓਹਾਇਓ ਦੇ ਗਵਰਨਰ ਨੇ ਕੁਝ ਬਿੱਲ ਵੀਟੋ ਕੀਤੇ ਆ, ਕਿਹੜੇ ਬਿੱਲ ਵੀਟੋ ਹੋਏ ਆ ਉਸ ਬਾਰੇ ਆਪਾਂ ਚਰਚਾ ਕਰਦੇ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਪ੍ਰੀਤ ਮਹਿੰਦਰ ਹੁਣਾਂ ਨੇ ਜਿਹੜਾ ਇੱਕ ਕਮੈਂਟ ਕੀਤਾ ਸੀ ਕੱਲ, ਉਹਨਾਂ ਨੇ ਕੋਈ ਕਮੈਂਟ ਕੀਤਾ ਸੀ, ਉਸ ਨੂੰ ਲੈ ਕੇ ਕਹਿੰਦੇ ਜੀ ਮਿਸਅੰਡਰਸਟੈਂਡਿੰਗ ਸੀ, ਉਸ ਦੇ ਲਈ ਉਹ ਮਾਫੀ ਚਾਹੁੰਦੇ ਆ। ਤੇ ਚਲੋ ਕੋਈ ਨਹੀਂ ਜੀ, ਦੈਟਸ ਓਕੇ। ਮਿਸਕਮਿਊਨੀਕੇਸ਼ਨ ਦੂਰ ਹੋ ਜਾਵੇ ਤਾਂ ਜਿਹੜੀ ਉਹ ਚੰਗੀ ਗੱਲ ਹੁੰਦੀ ਆ। ਤੇ ਕਈ ਵਾਰੀ ਹੋ ਜਾਂਦੀ ਐਸੀ ਗੱਲ, ਪਰ ਥੈਂਕ ਯੂ ਤੁਸੀਂ ਕਮੈਂਟ ਕਰਕੇ ਜਿਹੜਾ ਇਸ ਚੀਜ਼ ਨੂੰ ਕਲੀਅਰ ਕੀਤਾ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਜਿਹੜੇ ਉਹ ਆਪਾਂ ਵੱਧਦੇ ਜਾਈਏ। ਓਹਾਇਓ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਟਰਾਂਸਜੈਂਡਰ ਸਪੋਰਟਸ ਤੇ ਜੈਂਡਰ ਅਫਰਮਿੰਗ ਕੇਅਰ ਬੈਨ ਨੂੰ ਲੈ ਕੇ ਜਿਹੜੇ ਕੁਝ ਕਾਨੂੰਨ ਪਾਸ ਹੋ ਕੇ ਲਾਅ ਜਿਹੜੇ ਪਾਸ ਹੋ ਕੇ ਉਹਨਾਂ ਤੱਕ ਪਹੁੰਚੇ ਸੀ, ਉਹਨਾਂ ਨੂੰ ਉਹਨਾਂ ਨੇ ਵੀਟੋ ਕਰ ਦਿੱਤਾ ਆ, ਦਸਤਖਤ ਕਰਨ ਤੋਂ ਨਾ ਕਰ ਦਿੱਤੀ ਆ। ਗਵਰਨਰ ਮਾਈਕ ਡਿਵਾਈਨ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਟਰਾਂਸਜੈਂਡਰ ਸਪੋਰਟਸ
ਨੂੰ ਲੈ ਕੇ ਕਿਉਂਕਿ ਰੌਲਾ ਬਹੁਤ ਆ ਸਪੋਰਟਸ ਦੇ ਵਿੱਚ ਇਹ ਲੈ ਕੇ, ਖਾਸ ਕਰਕੇ ਜਿਹੜੀਆਂ ਬੀਬੀਆਂ ਦਾ, ਵੂਮਨਸ ਦਾ ਜਿਹੜੇ ਸਪੋਰਟ ਆ ਉਹਨਾਂ ਵਿੱਚ, ਜਿਹੜੇ ਬੰਦੇ ਬਾਅਦ ਦੇ ਵਿੱਚ ਕਹਿੰਦੇ ਵੀ ਅਸੀਂ ਔਰਤਾਂ, ਪਰ ਉਹ ਫਿਜ਼ੀਕਲ ਐਬਿਲਿਟੀ ਉਹਨਾਂ ਦੀ ਬੀਬੀਆਂ ਦੇ ਨਾਲੋਂ ਜ਼ਿਆਦਾ ਹੋਣ ਕਰਕੇ ਉਹ ਵੂਮਨਸ ਦੀਆਂ ਗੇਮਸ ਦੇ ਵਿੱਚ ਕਹਿੰਦੇ ਆ, ਇਹ ਔਰਤਾਂ ਦੀਆਂ ਜਿਹੜੀਆਂ ਸਪੋਰਟਸ ਪਰਸਨਸ ਆ ਉਹਨਾਂ ਦਾ ਇਹ ਦਾਵਾ ਆ, ਦੇਖਦੇ ਵੀ ਆ ਵੀ ਉਹਨਾਂ ਦੀਆਂ ਜਿਹੜੀਆਂ ਗੇਮਸ ਦੇ ਵਿੱਚ ਫਿਰ ਉਹ ਅੱਗੇ ਜ਼ਿਆਦਾ ਨਿਕਲਦੇ ਜਾ ਰਹੇ ਆ, ਤੇ ਉਹਦੇ ਤਹਿਤ ਜਿਹੜਾ ਉਹ ਕਹਿੰਦੇ ਆ ਵੀ ਇਸ ਚੀਜ਼ਾਂ ਜਿਹੜੀਆਂ ਉਹ ਨਹੀਂ, ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਸੋ ਟਰਾਂਸਜੈਂਡਰ ਸਪੋਰਟਸ ਨੂੰ ਲੈ ਕੇ ਇਹਨਾਂ ਨੇ ਜਿਹੜਾ ਕੁਝ ਕਾਨੂੰਨ ਆ ਰਹੇ ਸੀ ਉਹਨਾਂ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਆ। ਇੱਕ ਸੀਗਾ ਐਕਟ ਸੇਵ ਐਡੋਲਸੈਂਟਸ ਫਰੋਮ ਐਕਸਪੈਰੀਮੈਂਟੇਸ਼ਨ ਐਕਟ, ਇਹ ਕਹਿੰਦੇ ਵੀ ਜਿਹੜੇ ਟਰਾਂਸਜੈਂਡਰ ਮਾਈਨਰਸ ਆ ਉਹਨਾਂ ਨੂੰ ਜੈਂਡਰ ਅਫਰਮਿੰਗ ਮੈਡੀਕਲ ਕੇਅਰ ਮਿਲਣੀ ਸੀਗੀ ਇਸ ਜਿਹੜੇ ਲਾ ਦੇ ਤਹਿਤ, ਪਰ ਇਹਨਾਂ ਨੇ ਉਸ ਦੇ ਉੱਤੇ ਵੀਟੋ ਜਿਹੜਾ ਉਹ ਕਰ ਦਿੱਤਾ, ਕਹਿੰਦੇ ਵੀ ਇਦਾਂ ਦੀ ਜਿਹੜੀ ਉਹ ਲੋੜ ਨਹੀਂ ਆ। ਸੇਵ ਵੂਮਨ ਸਪੋਰਟਸ ਐਕਟ ਜਿਹੜਾ ਸੀਗਾ ਉਸ ਦੇ ਵਿੱਚ ਪ੍ਰੀਵੈਂਟ ਕਰਦਾ ਸੀਗਾ ਟਰਾਂਸਜੈਂਡਰ ਗਰਲਜ਼ ਨੂੰ ਭਾਗ ਜਿਹੜਾ ਉਹ ਲੈਣ ਦੇ ਲਈ, ਗਰਲਜ਼ ਜਾਂ ਵੂਮਨ ਸਪੋਰਟਸ ਨੂੰ ਲੈ ਕੇ, ਉਸ ਦੇ ਤਹਿਤ ਵੀ ਜਿਹੜੇ ਉਹਨਾਂ ਨੇ ਜਿਹੜੇ ਬਿੱਲ ਆ ਉਹ ਵੀਟੋ ਕਰ ਦਿੱਤੇ। ਓਹਾਇਓ ਹਾਊਸ ਬਿੱਲ 68, ਇਹਦੇ ਵਿੱਚ 2 ਐਕਟ ਸੀਗੇ ਤੇ ਇਹਨਾਂ ਦੋਨਾਂ ਨੂੰ ਉਹਨਾਂ ਨੇ ਹੁਣ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਆ, ਉਹਨਾਂ ਨੇ ਵੀਟੋ ਕਰ ਦਿੱਤਾ ਆ। ਜੇ ਹੁਣ ਦੁਬਾਰਾ ਉਹਨਾਂ ਤੱਕ ਇਹ ਕਾਨੂੰਨ ਪਹੁੰਚਾਉਣਾ ਆ, ਵੀ ਸਾਈਨ ਕਰਨਾ ਪਵੇਗਾ, ਤਾਂ 2/3 ਬਹੁਮਤ ਦੇ ਨਾਲ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਹੀ ਉੱਥੇ ਜਾ ਸਕਦਾ ਆ। ਆਲਰੇਡੀ ਕਹਿੰਦੇ ਵੀ 20 ਅਜਿਹੇ ਸੂਬੇ ਆ ਜਿਨ੍ਹਾਂ ਨੇ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਆ ਜੈਂਡਰ ਅਫਰਮਿੰਗ ਕੇਅਰ ਨੂੰ ਜਿਹੜਾ ਉਹ ਲੈ ਕੇ, ਜਿਨ੍ਹਾਂ ਦੇ ਉੱਤੇ ਕਈ ਜਿਹੜੇ ਇਸ ਟਾਈਮ ਲੀਗਲ ਚੈਲੰਜਸ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਜੀ, ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਜੋ ਜੰਗ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ ਕੱਲ ਰਸ਼ੀਆ ਨੇ ਕਹਿੰਦੇ ਸਭ ਤੋਂ ਵੱਡਾ ਅਟੈਕ ਯੂਕਰੇਨ ਦੇ ਉੱਤੇ ਕੀਤਾ ਹੈ ਮਿਜ਼ਾਈਲਸ ਦੇ ਨਾਲ। 158 ਮਿਜ਼ਾਈਲਸ ਆ ਤੇ ਡਰੋਨਸ ਦੇ ਰਾਹੀਂ ਯੂਕਰੇਨ ਦੇ ਉੱਤੇ ਅਟੈਕ ਕੀਤਾ ਗਿਆ, ਜਿਹਦੇ ਨਾਲ 30 ਤੋਂ ਵੱਧ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਪਿਛਲੇ ਮਹੀਨਿਆਂ ਦੇ ਦੌਰਾਨ ਇਹ ਸਭ ਤੋਂ ਵੱਡਾ ਇਹ ਅਟੈਕ ਸੀਗਾ। 120 ਤੋਂ ਵੱਧ ਲੋਕ ਫੱਟੜ ਹੋਏ ਆ, ਰੈਜ਼ੀਡੈਂਸ਼ੀਅਲ ਬਿਲਡਿੰਗਸ ਨੂੰ ਵੀ ਹਿੱਟ ਹੋਈਆਂ ਇਹ ਮਿਜ਼ਾਈਲ। ਸਾਊਥ ਤੇ ਵੈਸਟ ਆਫ ਦਾ ਕੰਟਰੀ ਦਾ ਜੋ ਏਰੀਆ ਹੈਗਾ ਆ ਉੱਥੇ ਜ਼ਿਆਦਾ ਇਸਨੇ ਹਿੱਟ ਕੀਤਾ। ਨਾਟੋ ਮੈਂਬਰ ਪੋਲੈਂਡ ਨੇ ਇਹ ਕਿਹਾ ਆ ਵੀ ਇਹ ਜੋ ਮਿਜ਼ਾਈਲ ਸੀਗੀਆਂ ਉਹਨਾਂ ਦੇ 에ਅਰ ਸਪੇਸ ਦੇ ਵਿੱਚ ਵੀ ਐਂਟਰ ਹੋਈਆਂ, ਉਸ ਤੋਂ ਬਾਅਦ ਉਹ ਯੂਕਰੇਨ 'ਚ ਹਿੱਟ ਹੋਈਆਂ ਹੈਗੀਆਂ। ਯੂਕਰੇਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਈਅਰ ਐਂਡ ਦੇ ਉੱਤੇ ਇਹ ਜਿਹੜਾ ਅਸੌਲਟ ਆ ਇਹਦਾ ਮਤਲਬ ਇਹ ਆ ਵੀ ਕ੍ਰੈਮਲਿਨ ਮਤਲਬ ਰਸ਼ੀਆ ਵਾਲੇ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਹੈਗੇ। ਮਿਲੀਅਨਸ ਆਫ ਯੂਕਰੇਨੀਅਨਸ ਕਹਿੰਦੇ ਵੀ ਅੱਜ ਸਵੇਰੇ ਜਾਗੇ ਜਦੋਂ ਬਹੁਤ ਵੱਡੇ ਜਿਹੜੇ ਬੰਬ ਧਮਾਕੇ ਹੋਏ ਤੇ ਲੋਕ ਬਿਲਡਿੰਗਸ ਦੇ ਵਿੱਚ ਜਿਹੜੀਆਂ ਟ੍ਰੈਂਚਸ ਆ ਉਹਨਾਂ ਦੇ ਵਿੱਚ ਲੁਕ ਗਏ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਡਮਿਟਰੋ ਕੁਲੇਬਾ ਕਰਕੇ ਆ, ਉਹਨਾਂ ਨੇ ਇੱਕ ਨਿਊਜ਼ਪੇਪਰ ਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ, ਕਹਿੰਦੇ 30 ਜਾਣੇ ਕਨਫਰਮ ਡੈਡ ਆ ਤੇ 100 ਤੋਂ ਵੱਧ ਲੋਕ ਜੋ ਆ ਫੱਟੜ ਹੋਏ ਆ। ਲੋਕ ਕਹਿ ਰਹੇ ਵੀ ਬਹੁਤ ਹੀ ਜਿਹੜਾ ਡਰਾਵੇ ਵਾਲਾ ਮਾਹੌਲ ਸੀ, ਫਰਾਈਟਨਿੰਗ ਸੀਗਾ ਜਿਸ ਟਾਈਮ ਦੇ ਉੱਤੇ ਮਿਜ਼ਾਈਲ ਦੇ ਨਾਲ ਹਿੱਟ ਕੀਤਾ ਗਿਆ। 에ਅਰ ਫੋਰਸ ਜੋ ਯੂਕਰੇਨ ਦੀ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ 87 ਦੇ ਕਰੀਬ ਕਰੂਜ਼ ਮਿਜ਼ਾਈਲ ਜੋ ਆ ਉਹ ਸਿੱਟੀਆਂ, 27 ਦੇ ਕਰੀਬ ਡਰੋਨ ਉਹ ਵੀ ਸਿੱਟੇ ਹੈਗੇ ਆ ਤੇ 158 ਦੇ ਕਰੀਬ ਏਰੀਅਲ ਟਾਰਗੇਟਸ ਜੋ ਰਸ਼ੀਆ ਨੇ ਫਾਇਰ ਕੀਤੇ ਗਏ ਸੀ ਉਹਨਾਂ ਨੂੰ ਬਚਾਇਆ ਵੀ ਹੈਗਾ। ਆਰਮੀ ਦੇ ਚੀਫ ਜਨਰਲ ਬਲੈਰੀ ਜ਼ੋਲੈਂਸਕੀ ਕਰਕੇ ਜੋ ਹੈਗੇ ਆ ਉਹਨਾਂ ਨੇ ਕਿਹਾ ਆ ਵੀ ਜੋ ਕ੍ਰਿਟੀਕਲ ਸਟਰਕਚਰ ਤੇ ਇੰਡਸਟਰੀਅਲ ਤੇ ਮਿਲਟਰੀ ਫੈਸਿਲਿਟੀਜ਼ ਆ ਉਹਨਾਂ ਨੂੰ ਹਿੱਟ ਕੀਤਾ ਗਿਆ ਹੈਗਾ ਆ। ਯੂਕਰੇਨ ਵਾਲੇ ਕਈ ਹਫ਼ਤਿਆਂ ਤੋਂ ਵਾਰਨਿੰਗ ਦੇ ਰਿਹਾ ਸੀ ਕਿ ਰਸ਼ੀਆ ਮਿਜ਼ਾਈਲਸ ਨੂੰ ਸਟਾਕ ਪਾਈਲ ਕਰ ਰਿਹਾ, ਇਕੱਠੀਆਂ ਕਰ ਰਿਹਾ ਹੈਗਾ ਤਾਂ ਕਿ ਉਹ ਇੱਕ ਮੇਜਰ 에ਅਰ ਅਟੈਕ ਕਰ ਸਕਦਾ ਉੱਥੇ ਦੇ એનર્ਜੀ ਸਿਸਟਮ ਦੇ ਉੱਤੇ। ਪਿਛਲੀਆਂ ਸਰਦੀਆਂ ਦੇ ਵਿੱਚ ਵੀ ਕਹਿੰਦੇ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਹਨੇਰੇ ਦੇ ਵਿੱਚ ਚਲ ਗਏ ਸੀ, ਠੰਡ ਦਾ ਜਿਹੜਾ ਸ਼ਿਕਾਰ ਹੋਏ ਸੀ ਜਦੋਂ ਪਾਵਰ ਗ੍ਰਿਡ ਫੇਲ ਹੋ ਗਿਆ ਸੀ। ਯੂਕਰੇਨ ਦੇ ਡਿਫੈਂਸ ਮਿਨਿਸਟਰ ਰਸਟਮ ਓਮਰਵੇਵ ਜੋ ਆ ਉਹਨਾਂ ਨੇ ਫੇਸਬੁੱਕ ਦੇ ਉੱਤੇ ਕਿਹਾ ਵੀ ਇਹ ਇੱਕ ਅਗਰੈਸਿਵ ਸਟੇਟ ਹੈਗੀ ਆ ਰਸ਼ੀਆ ਤੇ ਬਾਰ-ਬਾਰ ਜੋ ਸਾਡੇ ਤੇ ਅਟੈਕ ਕਰ ਰਹੀ ਹੈਗੀ ਆ। ਸੋ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ, ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਆਪਣਾ ਪੂਰਾ ਜ਼ੋਰ ਲਾਇਆ ਵੀ ਹੋਰ ਜਿਹੜੀ ਫੰਡਿੰਗ ਆ ਉਹ ਯੂਕਰੇਨ ਨੂੰ ਦਿੱਤੀ ਜਾਵੇ ਵੀ ਕਿਤੇ ਯੂਕਰੇਨ ਜੋ ਆ ਉਹ ਰਸ਼ੀਆ ਦੇ ਅੰਡਰ ਨਾ ਚਲੀ ਜਾਵੇ।
ਜੀ, ਜੀ ਬਿਲਕੁਲ। ਪਰ ਉੱਥੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਇਸ ਟਾਈਮ ਹਾਲਾਤ ਫੰਡਿੰਗ ਨੂੰ ਲੈ ਕੇ ਵੀ ਇੱਦਾਂ ਦਾ ਹੀ ਆ, ਕਿਉਂਕਿ ਅਮਰੀਕਾ ਵਿੱਚ ਵੀ ਉਹ ਫੰਡਿੰਗ ਪਾਸ ਜਿਹੜੀਆਂ ਉਹ ਨਹੀਂ ਹੋਈਆਂ, ਤੇ ਹੋਰ ਪਾਸਿਓਂ ਵੀ ਫੰਡਿੰਗ ਦੀ ਜਿਹੜੀ ਘਾਟ ਆ ਉਹਨਾਂ ਨੂੰ ਰੜਕ ਰਹੀ ਆ। ਸ਼ਾਇਦ ਉਸੇ ਕਰਕੇ ਰੂਸ ਵਾਲਿਆਂ ਨੇ ਵੀ ਜਿਹੜੇ ਉਹ ਹੁਣ ਹਮਲੇ ਤੇਜ਼ ਜਿਹੜੇ ਉਹ ਕੀਤੇ ਆ। ਸੋ ਬਹੁਤ ਹੀ ਜ਼ਿਆਦਾ ਜਿਹੜੀਆਂ ਮਿਜ਼ਾਈਲਸ ਇੱਕੋ ਟਾਈਮ ਦੇ ਉੱਤੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਡਾ ਹਮਲਾ ਕਹਿੰਦੇ ਹੁਣ ਤੱਕ ਦਾ 2 ਸਾਲਾਂ ਦੇ ਦਰਮਿਆਨ ਇਹੋ ਹੋਇਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਸਪਿਰਿਟ ਏਅਰਲਾਈਨਸ ਦੇ ਨਾਲ ਇਹ ਜੁੜੀ ਹੋਈ ਆ। ਬੀਤੇ ਦਿਨਾਂ ਦੇ ਵਿੱਚ 6 ਸਾਲ ਦੇ ਨਿਆਣੇ ਦੇ ਨਾਲ ਤੇ ਸਪਿਰਿਟ ਏਅਰਲਾਈਨ ਦੇ ਨਾਲ ਜੁੜੀ ਹੋਈ ਖਬਰ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਸਪਿਰਿਟ ਏਅਰਲਾਈਨਸ ਦੇ ਵਿੱਚ ਇੱਕ 6 ਸਾਲਾਂ ਦਾ ਨਿਆਣਾ ਸੀਗਾ। ਉਹਨੇ ਫਿਲਾਡੈਲਫੀਆ ਤੋਂ ਉਡਾਨ ਭਰਨੀ ਸੀ, ਜਾਣਾ ਸੀ ਫੋਰਟ ਮਾਇਰਸ ਫਲੋਰੀਡਾ। ਪਰ ਸਪਿਰਿਟ ਏਅਰਲਾਈਨਸ ਦੇ ਜਿਹੜਾ ਏਜੰਟ ਉੱਥੇ ਕੰਮ ਕਰ ਰਿਹਾ ਸੀ, ਉਸਨੇ ਉਹਨੂੰ ਗਲਤ ਫਲਾਈਟ ਦੇ ਵਿੱਚ ਨਿਆਣੇ ਨੂੰ ਬਿਠਾ ਦਿੱਤਾ। ਉਹ ਫੋਰਟ ਮਾਇਰਸ ਫਲੋਰੀਡਾ ਜਾਣ ਦੀ ਥਾਂ ਤੇ ਔਰਲੈਂਡੋ ਦੇ ਵਿੱਚ ਪਹੁੰਚ ਗਿਆ। ਉਸ ਤੋਂ ਬਾਅਦ ਦੇ ਵਿੱਚ ਹਾਹਾਕਾਰ ਮਚ ਗਈ ਵੀ ਹਾਏ ਹਾਏ 6 ਸਾਲ ਦੇ ਨਿਆਣੇ ਦੇ ਨਾਲ ਇਹ ਕੀ ਹੋ ਗਿਆ। ਉਹਨੇ ਆਪਣੇ ਤਾਂ ਗ੍ਰੈਂਡ ਮਦਰ ਕੋਲ ਜਾ ਰਿਹਾ ਸੀਗਾ। ਉਸ ਤੋਂ ਬਾਅਦ 'ਚ ਜਦ ਇਹ ਵਿਵਾਦ ਉੱਠਿਆ, ਚਰਚਾ ਹੋਈ, ਤਾਂ ਸਪਿਰਿਟ ਏਅਰਲਾਈਨ ਨੇ ਕਿਹਾ ਵੀ ਅਸੀਂ ਇਮੀਡੀਏਟਲੀ ਇੰਟਰਨਲ ਅੰਦਰੂਨੀ ਜਿਹੜੀ ਜਾਂਚ ਆ, ਇਨਵੈਸਟੀਗੇਸ਼ਨ ਚਾਲੂ ਕਰ ਦਿੱਤੀ ਆ। ਤੇ ਕਹਿੰਦੇ ਵੀ ਹੁਣ ਜਿਹੜਾ ਸਪਿਰਿਟ ਏਅਰਲਾਈਨਸ ਦਾ ਉਹ ਏਜੰਟ ਜਿਸ ਨੇ ਇਸ 6 ਸਾਲ ਦੇ ਨਿਆਣੇ ਨੂੰ ਗਲਤ ਫਲਾਈਟ ਦੇ ਵਿੱਚ ਬਿਠਾਇਆ ਸੀ, ਉਹਨਾਂ ਦੇ ਨਾਲ ਕੰਮ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ ਆ। ਸੋ ਇਨਕਰੈਕਟ ਬੋਰਡਿੰਗ ਜਿਹੜੀ ਉਹਨੇ ਕਰਵਾਈ ਉਸਦੀ ਜਾਂ ਕੀਤੀ ਆ, ਤੇ ਕਹਿੰਦੇ ਉਸ ਦੇ ਲਈ ਉਸ ਨੂੰ ਜਵਾਬਦੇਹ ਬਣਾਇਆ ਗਿਆ ਆ। ਜ਼ਿੰਮੇਵਾਰੀ ਉਸ ਦੇ ਉੱਤੇ ਹੀ ਜਿਹੜੀ ਉਹ ਪੈਂਦੀ ਆ, ਕਿਉਂਕਿ ਉਸਨੇ ਫੋਲੋ ਨਹੀਂ ਕੀਤੇ ਜਿਹੜੇ ਪ੍ਰੋਪਰ ਪ੍ਰੋਸੀਜਰ ਸੀਗੇ। ਏਅਰਲਾਈਨ ਨੇ ਤੁਰੰਤ ਮਾਫੀ ਵੀ ਜਿਹੜੀ ਆ ਉਸ ਦੇ ਲਈ ਮੰਗੀ ਸੀਗੀ, ਤੇ ਉਹਨਾਂ ਨੇ ਕਹਿੰਦੇ ਨਾਲ ਦੇ ਨਾਲ ਪਰਿਵਾਰ ਦੇ ਨਾਲ, ਬੱਚੇ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਸੀਗੀ। ਸੋ ਕਈ ਵਾਰੀ ਦੇਖਣ ਨੂੰ ਇਹ ਲੱਗਦਾ ਨਾ ਵੀ 6 ਸਾਲ ਦਾ ਨਿਆਣਾ ਇਕੱਲਾ ਹੀ ਘੱਲ ਦਿੱਤਾ। ਇਹ ਅਲਾਊਡ ਹੈਗਾ ਆ ਅੰਡਰ ਸੁਪਰਵਿਜ਼ਨ। ਜਿਹੜੀਆਂ ਕਈ ਏਅਰਲਾਈਨਸ ਆ ਉਹ ਤੁਹਾਨੂੰ ਇਹ ਸਹੂਲਤ ਦਿੰਦੀ ਆ। ਕਈ ਵਾਰੀ ਨਹੀਂ ਜਾ ਸਕਦਾ, ਦੋਨੋਂ ਪਾਸੇ ਹੀ ਕੋਈ ਬਜ਼ੁਰਗ ਹੋਵੇ, ਇੱਕ ਪਾਸੇ ਉਹ ਨਾਲ ਨਹੀਂ ਟਰੈਵਲ ਕਰ ਸਕਦਾ, ਸੋ ਉਸ ਮਾਮਲੇ ਵਿੱਚ ਇੱਦਾਂ ਦੇ ਨਿਆਣੇ ਨੂੰ ਜਿਹੜਾ ਉਹ ਟਰੈਵਲ ਕਰਾ ਦਿੱਤਾ ਜਾਂਦਾ ਆ, ਉਹ ਏਅਰਲਾਈਨ ਦੀ ਜ਼ਿੰਮੇਵਾਰੀ ਦੇ ਉੱਤੇ। ਪਰ ਏਅਰਲਾਈਨ ਨੇ ਇਸ ਮਾਮਲੇ ਵਿੱਚ ਕੁਤਾਹੀ ਜਿਹੜੀ ਆ ਉਹ ਕੀਤੀ। ਬਾਅਦ ਦੇ ਵਿੱਚ 160 ਮੀਲ ਡਰਾਈਵ ਕਰਕੇ ਉਸਨੂੰ ਔਰਲੈਂਡੋ ਕਹਿੰਦੇ ਆ ਜਾ ਕੇ ਜਿਹੜਾ ਉਹ ਚੱਕਣਾ ਪਿਆ ਸੀਗਾ। 21 ਦਸੰਬਰ ਦਾ ਇਹ ਦਿਨ ਸੀ। ਜੀ। ਅਗਲੀ ਖਬਰ ਜੋ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਵਾਪਰ ਰਿਹਾ ਆ, ਉੱਥੇ ਬਹੁਤ ਵੱਡਾ ਜੋ ਜ਼ੁਲਮ ਆ ਇਸ ਟਾਈਮ ਹੋ ਰਿਹਾ ਆ। ਲੱਖਾਂ ਦੇ ਹਿਸਾਬ ਨਾਲ ਲੋਕ ਭੱਜ ਰਹੇ ਆ, ਤੇ ਜਿੱਥੇ ਵੀ ਜਾਂਦੇ ਆ ਉੱਥੇ ਫੇਰ ਜੋ ਆ ਬੰਬਾਰਡਮੈਂਟ ਹੋ ਜਾਂਦੀ ਹੈਗੀ ਆ। ਕਹਿੰਦੇ ਵੀ ਇਜ਼ਰਾਈਲ ਦੀ ਬੰਬਾਰਡਮੈਂਟ ਦੇ ਨਾਲ ਲੋਕ ਹਸਪਤਾਲਾਂ ਤੋਂ ਵੀ ਹੁਣ ਭੱਜਣੇ ਸ਼ੁਰੂ ਹੋ ਗਏ ਹੈਗੇ ਆ। 85% ਪਾਪੂਲੇਸ਼ਨ ਜੋ ਗਾਜ਼ਾ ਸਟ੍ਰਿਪ ਦੀ ਹੈਗੀ ਆ, 2.3 ਮਿਲੀਅਨ ਰੈਜ਼ੀਡੈਂਟਸ ਦੀ, ਉਹ ਆਲਰੇਡੀ ਮੂਵ ਹੋ ਚੁੱਕੇ ਹੈਗੇ ਵੱਖ-ਵੱਖ ਏਰੀਏ ਨੂੰ। ਤੇ ਲੋਕ ਕਹਿੰਦੇ ਕਾਰਾਂ 'ਚ ਸੌ ਰਹੇ ਆ, ਤੁਰ ਕੇ ਜਾ ਰਹੇ ਹੈਗੇ ਆ, ਤੇ ਓਪਨ ਸਪੇਸ ਦੇ ਵਿੱਚ ਜਿਹੜੇ ਲੰਮੇ ਪੈ ਰਹੇ ਹੈਗੇ, ਕੋਈ ਉਹਨਾਂ ਦੇ ਕੋਲ ਜਗ੍ਹਾ ਹੈ ਨਹੀਂ। ਕਹਿੰਦੇ ਵੀ ਜਿਹੜੀਆਂ ਵੀ ਖਾਲੀ ਜਗ੍ਹਾ ਹੈਗੀਆਂ, ਐਮਪਟੀ ਸਪੇਸਿਸ ਹੈਗੀਆਂ ਆ, ਉਹ ਵੀ ਭਰ ਚੁੱਕੀਆਂ ਹੈਗੀਆਂ ਟੂ ਬਿਲਡ ਸ਼ੈਕਸ, ਛੋਟੀਆਂ-ਛੋਟੀਆਂ ਜੇ ਝੁੱਗੀਆਂ ਵਗੈਰਾ ਵੀ ਬਣਾਉਣੀਆਂ ਹੋਣ। ਇਹ ਜੂਲੀਅਟ ਟੋਮਾ ਕਰਕੇ ਜੋ ਡਾਇਰੈਕਟਰ ਆਫ ਕਮਿਊਨੀਕੇਸ਼ਨ UNRW, UN ਦੀ ਏਜੰਸੀ ਜੋ ਪਾਲਸਤੀਨੀਅਨ ਰਿਫਿਊਜੀਜ਼ ਦੇ ਲਈ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਭਈ ਇਜ਼ਰਾਈਲ ਦੀ ਜੋ ਬੰਬਾਰਡਮੈਂਟ ਦੇ ਨਾਲ ਜੋ ਨਾਰਥ ਦਾ ਏਰੀਆ ਟੋਟਲੀ ਫਲੈਟ ਹੋ ਚੁੱਕਾ ਹੈਗਾ ਆ। ਰਿਫਿਊਜੀ ਕੈਂਪ ਜੋ ਆ ਬਰੂਇਜ, ਨੁਸਰਤ, ਮਗਜ਼ਨੀ, ਇਹ ਸਾਰੇ ਏਰੀਏ ਦੇ ਵਿੱਚ ਇਸ ਟਾਈਮ ਹੈਗੇ ਆ। ਇਸ ਜੰਗ ਦੇ ਨਾਲ ਹੁਣ ਤੱਕ 21,500 ਪਾਲਸਤੀਨੀਅਨ ਲੋਕਾਂ ਦੀ ਮੌਤ ਹੋ ਚੁੱਕੀ ਆ, ਤੇ 1.5 ਲੱਖ ਤੋਂ ਵੱਧ ਲੋਕ ਜੋ ਆ ਫੱਟੜ ਹੋ ਚੁੱਕੇ। ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਪੈਰ ਹੈ ਨਹੀਂ, ਕਿਸੇ ਦੀ ਲੱਤ ਹੈ ਨਹੀਂ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਮਿਲਟਰੀ ਨੇ ਜੋ ਇਜ਼ਰਾਈਲ ਦੀ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ 168 ਦੇ ਕਰੀਬ ਜਿਹੜੇ ਫੌਜੀ ਆ ਉਹ ਮਾਰੇ ਜਾ ਚੁੱਕੇ ਆ ਜਦੋਂ ਦੀ ਗਰਾਊਂਡ ਅਫੈਂਸਿਵ ਸ਼ੁਰੂ ਹੋਈ ਹੈਗੀ ਆ। UN ਨੇ ਇਹ ਦੱਸਿਆ ਵੀ ਵੀਰਵਾਰ ਤੱਕ 1 ਲੱਖ ਤੋਂ ਵੱਧ ਲੋਕ ਰਾਫਾ ਵਾਲਾ ਜੋ ਟਾਊਨ ਆ ਬਾਰਡਰ ਵਿਦ ਈਜਿਪਟ, ਉੱਥੇ ਪਹੁੰਚ ਚੁੱਕੇ ਹੈਗੇ ਆ। ਸੋ ਇਸ ਟਾਊਨ ਦੀ ਪਾਪੂਲੇਸ਼ਨ 2,80,000 ਆ, ਤੇ ਆਲਰੇਡੀ 4,70,000 ਲੋਕ ਇੱਥੇ ਆਲਰੇਡੀ ਪਹੁੰਚੇ ਹੋਏ ਹੈਗੇ ਆ। ਸੋ ਉੱਥੇ ਹੈਂਡਲ ਕਰਨਾ ਉਹ ਸ਼ਹਿਰਾਂ ਨੂੰ ਕਿੰਨਾ ਜਿਹੜਾ ਆ ਉਹ ਔਖਾ ਹੋਊਗਾ। ਸੋ ਸਿਚੁਏਸ਼ਨ ਇਜ਼ਰਾਈਲ ਦੀ ਜੋ ਜੰਗ ਚੱਲ ਰਹੀ ਆ ਗਾਜ਼ਾ ਦੇ ਵਿੱਚ ਹਮਾਸ ਦੇ ਨਾਲ, ਬਹੁਤ ਜ਼ਿਆਦਾ ਜਿਹੜੀ ਆ ਆਮ ਲੋਕਾਂ ਦੀ ਬਣੀ ਹੋਈ ਹੈਗੀ ਆ।
ਕਹਿੰਦੇ ਵੀ 1948 ਦੇ ਵਿੱਚ ਜਦੋਂ ਜੰਗ ਲੱਗੀ ਸੀ ਉੱਦਾਂ ਦੀ ਜਿਹੜੀ ਸਿਚੁਏਸ਼ਨ ਉਹਦੇ ਨਾਲੋਂ ਵੀ ਬਦਤਰ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਐਤਵਾਰ ਨੂੰ ਜੋ ਇਜ਼ਰਾਈਲ ਨੇ ਸਟ੍ਰਾਈਕ ਕੀਤਾ ਸੀ ਮੈਗਾਜ਼ੀ ਕੈਂਪ ਜੋ ਆ ਉੱਥੇ 106 ਲੋਕਾਂ ਦੀ ਮੌਤ ਹੋ ਗਈ ਸੀ। ਜੀ, ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੀ ਖਬਰ ਆ ਰਹੀ ਆ ਬੌਬ ਮਨੈਂਡਸ ਜਿਹੜੇ ਆ ਉਹਨਾਂ ਦੇ ਨਾਲ ਜੁੜੀ ਹੋਈ। ਬੌਬ ਮਨੈਂਡਸ ਦੀ ਜਿਹੜੀ ਟੀਮ ਆ ਉਹਨਾਂ ਨੇ ਜਿਹੜਾ ਕਰਪਸ਼ਨ ਦਾ ਟਰਾਇਲ, ਭ੍ਰਿਸ਼ਟਾਚਾਰ ਦਾ ਟਰਾਇਲ ਇਹਨਾਂ ਉੱਤੇ ਚੱਲਣਾ ਸੀ, ਉਸ ਨੂੰ ਅੱਗੇ ਪਾਉਣ ਦੇ ਲਈ 2 ਮਹੀਨੇ ਅੱਗੇ ਪਾਉਣ ਦੇ ਲਈ ਸਿਫਾਰਿਸ਼ ਕੀਤੀ ਸੀਗੀ ਅਦਾਲਤ ਨੂੰ। ਯੂਐਸ ਡਿਸਟ੍ਰਿਕਟ ਜੱਜ ਸਿਡਨੀ ਸਟਾਈਨ ਨੇ ਕਿਹਾ ਆ ਵੀ ਨਾ ਭਾਈ ਇਹ ਤਾਂ ਮੌਕੇ ਤੇ ਹੀ ਜਿਹੜਾ ਉਹ ਚੱਲੂਗਾ। ਜਿਹੜੇ ਸੈਨੇਟਰ ਮਨੈਂਡਸ ਤੇ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੇ ਘਰੋਂ ਛਾਪੇਮਾਰੀ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਲੱਭੀਆਂ ਸੀਗੀਆਂ, ਜਿਹੜਾ ਕਿ ਉਹਨਾਂ ਦੇ ਇੱਕ ਫੋਰਨ ਏਜੰਟ ਹੋਣ ਵੱਲ ਨੂੰ ਵੀ ਇਸ਼ਾਰੇ ਜਿਹੜੀ ਉਹ ਕਰਦੀਆਂ ਸੀਗੀਆਂ। ਉਹਨਾਂ ਨੇ ਕਿਹਾ ਵੀ ਜਿਹੜੀ ਡਿਸਕਵਰੀ ਹੋਈ ਆ ਉਹ ਕੰਸਿਸਟੈਂਟ ਆ ਜੋ ਐਕਸਪੈਕਟ ਕੀਤਾ ਗਿਆ ਸੀ 2 ਅਕਤੂਬਰ ਨੂੰ, ਤੇ ਕਹਿੰਦੇ ਵੀ ਇਹਦੇ ਲਈ ਜਿਹੜੀ ਤੁਸੀਂ 2 ਮਹੀਨੇ ਦੀ ਅਡਜਰਨਮੈਂਟ ਦੀ ਮੰਗ ਕਰ ਰਹੇ ਆ ਵੀ ਅੱਗੇ ਪਾ ਦਿਓ ਸਕੈਜੂਲ ਦੇ ਵਿੱਚ, ਇਹਨੂੰ ਜਸਟੀਫਾਈ ਨਹੀਂ ਕਰਦਾ ਹੈਗਾ। ਸੋ ਮਨੈਂਡਸ ਤੇ ਉਹਨਾਂ ਦੀ ਵਾਈਫ ਦੇ ਉੱਤੇ ਇਸ ਟਾਈਮ ਕਰਪਸ਼ਨ ਦੇ ਜਿਹੜੇ ਚਾਰजेस ਆ ਉਹ ਲੱਗੇ ਹੋਏ ਨੇ। ਫੋਰਨ ਏਜੰਟ ਦਾ ਜਿਹੜਾ ਚਾਰਜ ਆ ਉਹ ਸਿਟਿੰਗ ਸੈਨੇਟਰ ਦੇ ਉੱਤੇ ਲੱਗਣਾ ਇੱਕ ਕਾਫੀ ਵੱਡੀ ਜਿਹੜੀ ਉਹ ਗੱਲ ਸੀ। ਮਿਲੀਅਨਸ ਆਫ ਡਾਕੂਮੈਂਟਸ ਦੇ ਵਿੱਚੋਂ ਡਿਸਕਵਰੀ ਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲੀਆਂ ਆ। ਅਜੇ ਵੀ ਇਹ ਜਿਹੜੇ ਸੈਨੇਟਰ ਆ ਉਹ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਉਹ ਕਹਿ ਰਹੇ ਆ, ਪਰ ਇਸ ਅਦਾਲਤ ਦੀ ਕਾਰਵਾਈ ਨੂੰ 2 ਮਹੀਨੇ ਲੇਟ ਪਾਉਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ। ਪਰ ਹਾਲ ਦੀ ਘੜੀ ਜੱਜ ਨੇ ਇਹਨਾਂ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਹੈ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ। ਉੱਥੇ ਜੋ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਆ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੀਆਂ ਜੋ ਇਲੈਕਸ਼ਨ 2025 ਚ ਹੋਣੀਆਂ ਆ ਕੈਨੇਡਾ ਦੇ ਵਿੱਚ, ਤੇ ਉਹ ਆਪਣੀ ਜੋ ਆ ਲਿਬਰਲ ਪਾਰਟੀ ਜਸਟਿਨ ਟਰੂਡੋ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਜੋ ਕੋਲੀਸ਼ਨ ਜਾਂ ਉਹਨਾਂ ਦੀ ਸਪੋਰਟ ਨਹੀਂ ਕਰਨਗੇ। ਕਹਿੰਦੇ ਵੀ ਇਹ ਆਫ ਦਾ ਟੇਬਲ ਹੈਗੇ ਆ। ਜਦੋਂ ਪਿਛਲੀ ਵਾਰੀ ਉਹਨਾਂ ਦਾ ਐਗਰੀਮੈਂਟ ਹੋਇਆ ਸੀ ਉਹ ਕਹਿੰਦੇ ਵੀ ਅਸੀਂ ਕਾਫੀ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਸੀ, ਵਨ ਟਾਈਮ ਰੈਂਟਲ ਸਪਲੀਮੈਂਟ ਫॉर ਲੋ ਇਨਕਮ ਟੈਨੈਂਟਸ, ਟੈਂਪਰੇਰੀ ਡਬਲਿੰਗ ਆਫ GST ਰੀਬੇਟ। ਸੋ ਇਸੇ ਤਰ੍ਹਾਂ ਇੱਕ ਲੈਜਿਸਲੇਸ਼ਨ ਸੀਗਾ ਬੈਨਿੰਗ ਰਿਪਲੇਸਮੈਂਟ ਵਰਕਰਸ ਐਂਡ ਇਨਵੈਸਟਮੈਂਟ ਟੁਵਰਡ ਇੰਡੀਜੀਨੀਅਸ ਹਾਊਸਿੰਗ ਸਟ੍ਰੈਟਜੀ ਪੀਪਲ ਜੋ ਜਿਹੜੇ ਹੈਗੇ ਆ ਉੱਥੇ ਦੇ ਲਈ। ਪਰ ਕਹਿੰਦੇ ਕਈ ਜੋ ਮੁੱਦੇ ਆ ਉਹਨਾਂ ਦੇ ਉੱਤੇ ਲਿਬਰਲ ਸਰਕਾਰ ਨੇ ਆਪਣਾ ਜਿਹੜਾ ਸਟੈਂਡ ਆ ਉਹ ਨਹੀਂ ਲਿਆ ਹੈਗਾ। ਸੋ ਇਸ ਕਰਕੇ ਜਗਮੀਤ ਸਿੰਘ ਕਹਿੰਦੇ ਵੀ ਜਿਹੜੀ ਸਾਡੀ ਪਾਰਟੀ ਹੈ NDP ਉਹ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਬਾਅਦ ਜੇ ਲੜਕਵੀਂ ਜਿਹੜੀ ਉੱਥੇ ਦੀ ਸਰਕਾਰ ਆ ਗੱਠਜੋੜ ਵਾਲੀ ਨਾ ਸਰਕਾਰ। ਮੈਜੋਰਟੀ ਚ ਹੋਈ ਤੇ ਫਿਰ ਉਹ ਸਪੋਰਟ ਨਹੀਂ ਕਰਨਗੇ। ਪਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਵੀ ਇਹ ਸਾਰਾ ਕੁਝ ਇਲੈਕਸ਼ਨ ਤੋਂ ਬਾਅਦ ਹੀ ਡਿਸਾਈਡ ਹੋ ਸਕਦਾ ਹੈ। ਉਸ ਟਾਈਮ ਤੇ ਦੇਖਾਂਗੇ ਵੀ ਕਿੰਨੇ ਕੁ ਲੋਕ ਜਿਹੜੇ ਆ ਸਾਡੀ ਸਰਕਾਰ ਨੂੰ ਸਪੋਰਟ ਕਰਦੇ ਆ। ਕਾਫੀ ਐਂਟੀ ਇਨਕਮਬੈਂਸੀ ਵੀ ਟਰੂਡੋ ਹੁਣਾਂ ਦੇ ਉਲਟ ਜਿਹੜੀ ਉੱਥੇ ਚੱਲ ਰਹੀ ਆ, ਪਰ ਜਿਹੜੇ ਵਿਰੋਧੀ ਧਿਰ ਵਾਲੇ ਆ ਕੀ ਉਸ ਦਾ ਕਿੰਨਾ ਕੁ ਫਾਇਦਾ ਜਿਹੜਾ ਉਹ ਚੱਕ ਸਕਦੇ ਆ, ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਰਹਿਣਗੀਆਂ। ਅਗਲੀ ਗੱਲ ਕਰਦੇ ਜਾਈਏ, ਕੱਲ ਸ਼ਾਮੀ ਆਪਾਂ ਖਬਰ ਕਰ ਰਹੇ ਸੀ ਵੀ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਵਿੰਸ ਫੌਂਗ ਉਹਨਾਂ ਦਾ ਅਦਾਲਤ ਵਿੱਚ ਕੇਸ ਸੀਗਾ, ਜੱਜ ਨੇ ਸੁਣਵਾਈ ਲੈਣੀ ਸੀਗੀ ਵੀ ਕੀ ਉਹ ਅਸੈਂਬਲੀ ਮੈਂਬਰ ਦੀ ਜਿਹੜੀ ਉਹਨਾਂ ਨੇ ਕਾਗਜ਼ ਭਰੇ ਆ ਉਸ ਦੇ ਨਾਲ ਜਦੋਂ ਹੁਣ ਕਾਂਗਰਸਮੈਨ ਦੀ ਖਾਲੀ ਹੋਈ ਸੀ ਸੀਟ ਕੈਵਿਨ ਮਕਾਰਥੀ ਵਾਲੀ, ਵੀ ਉਸ ਦੇ ਲਈ ਉਹ ਭਰ ਸਕਦੇ ਆ, ਨਾਮਜ਼ਦਗੀ ਭਰ ਸਕਦੇ ਆ ਕਿ ਨਹੀਂ। ਪਹਿਲਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਸੈਕਟਰੀ ਆਫ ਸਟੇਟ ਦੇ ਦੁਆਰਾ। ਇਹ ਰੂਲਿੰਗ ਹੁਣ ਆਈ ਆ ਸੁਪੀਰੀਅਰ ਕੋਰਟ ਦੇ ਜੱਜ ਸ਼ੈਲੀਐਨ ਚੈਂਗ ਦੇ ਦੁਆਰਾ। ਉਹਨਾਂ ਨੇ ਇਹਨਾਂ ਨੂੰ ਹੁਣ ਇਜਾਜ਼ਤ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਆ ਵੀ ਉਹ ਪ੍ਰੋਸੀਡ ਕਰ ਸਕਦੇ ਨੇ ਐਜ਼ ਏ ਕੈਂਡੀਡੇਟ ਕੈਵਿਨ ਮਕਾਰਥੀ ਹੁਣਾਂ ਨੂੰ ਰਿਪਲੇਸ ਕਰਨ ਦੇ ਲਈ। ਕੈਵਿਨ ਮਕਾਰਥੀ ਹੁਣਾਂ ਦੇ ਪ੍ਰੋਟੇਜੀ ਦੇ ਵਜੋਂ ਦੇਖੇ ਜਾਂਦੇ ਆ ਵੀ ਉਹਨਾਂ ਦਾ ਹੀ ਰਾਈਟ ਹੈਂਡ ਮੈਨ ਆ ਵਿੰਸ ਫੌਂਗ। ਆਲਰੇਡੀ ਉਹਨਾਂ ਨੇ ਅੰਡੋਰਸ ਵੀ ਇਸ ਨੂੰ ਕਰ ਦਿੱਤਾ ਸੀਗਾ। ਫੌਂਗ ਹੁਣਾਂ ਨੇ ਕੱਲ ਜਿਹੜੀ ਆ ਜ਼ਿਰਾ ਕਰਦੇ ਹੋਏ 1800 ਸਨ ਦੇ ਵਿੱਚ ਇੱਕ ਇਸੇ ਤਰੀਕੇ ਇੱਕ ਅਸੈਂਬਲੀਮੈਨ ਤੇ ਕਾਂਗਰਸਮੈਨ ਦੀ ਹਵਾਲਾ ਦਿੱਤਾ ਸੀਗਾ ਵੀ ਉਦੋਂ ਵੀ ਇਸ ਤਰੀਕੇ ਦੇ ਨਾਲ ਹੋਇਆ ਸੀਗਾ। ਸੋ ਮੈਨੂੰ ਵੀ ਇਸ ਤਰੀਕੇ ਦੀ ਇਜਾਜ਼ਤ ਮਿਲਣੀ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਵਿੰਸ ਫੌਂਗ ਹੁਣੀ ਜਿਹੜੇ ਆ ਉਹ ਹੁਣ ਕੈਵਿਨ ਮਕਾਰਥੀ ਹੁਣਾਂ ਦੀ ਸੀਟ ਦੇ ਲਈ ਕਾਗਜ਼ ਜਿਹੜੇ ਉਹ ਭਰ ਸਕਣਗੇ।
ਜੀ, ਤੇ ਜਾਂਦੇ-ਜਾਂਦੇ ਇਹ ਐਂਡ ਆਫ ਦਾ ਈਅਰ ਹੈਗਾ ਆ, ਬਹੁਤ ਸਾਰੇ ਜੋ ਬੱਚੇ ਆ ਉਹ ਯੂਨੀਵਰਸਿਟੀਆਂ ਚੋਂ ਗ੍ਰੈਜੂਏਟ ਵੀ ਹੋਏ ਆ। 2023 ਸਨ ਬਾਹਲਾ ਗੁੱਡ ਨਹੀਂ ਸੀ, ਖਾਸ ਕਰਕੇ ਜਿਹੜੇ ਨਵੇਂ ਗ੍ਰੈਜੂਏਟ ਸੀ ਉਹਨਾਂ ਨੂੰ ਜੋਬਸ ਮਿਲਣ ਦੇ ਵਿੱਚ ਬਹੁਤ ਦਿੱਕਤ ਆਈ, ਜਾਂ ਕਈਆਂ ਨੂੰ ਜੋਬਸ ਨਹੀਂ ਮਿਲੀਆਂ ਹੈਗੀਆਂ। 2024 ਦੇ ਸ਼ੁਰੂਆਤ 'ਚ ਵੀ ਇੱਦਾਂ ਦੀ ਸਿਚੁਏਸ਼ਨ ਆ, ਪਰ ਅੱਜ ਬਿਜ਼ਨਸ ਇਨਸਾਈਡਰ ਨੇ ਇੱਕ ਰਿਪੋਰਟ ਛਾਪੀ ਆ, ਕਹਿੰਦੇ ਵੀ ਬੈਸਟ ਟਾਈਮ ਜੋਬ ਨੂੰ ਅਪਲਾਈ ਕਰਨ ਦਾ ਐਂਡ ਆਫ ਦਾ ਈਅਰ ਆ ਜਾਂ ਸਟਾਰਟ ਆਫ ਦਾ ਜਨਵਰੀ ਆ। ਕਹਿੰਦੇ ਵੀ ਜੋ ਐਂਡ ਆਫ ਦਾ ਈਅਰ ਹੁੰਦਾ ਆ ਉਸ ਟਾਈਮ ਦੇ ਉੱਤੇ ਬੌਨੀ ਡਿਲੀਵਰ ਕਰਕੇ ਇੱਕ ਰਿਕਰੂਟਿੰਗ ਮੈਨੇਜਰ ਆ 9 ਸਾਲਾਂ ਤੋਂ, ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਦੱਸਿਆ ਅੱਜ ਬਿਜ਼ਨਸ ਇਨਸਾਈਡਰ ਦੇ ਨਾਲ ਇੰਟਰਵਿਊ ਦੇ ਦੌਰਾਨ, ਵੀ ਜਿਹੜੀਆਂ ਕੰਪਨੀਆਂ ਦਸੰਬਰ ਮਹੀਨੇ 'ਚ ਐਡਵਰਟਾਈਜ਼ ਕਰਦੀਆਂ ਵੀ ਸਾਨੂੰ EMPLOYEES ਦੀ ਜ਼ਰੂਰਤ ਆ, ਉਹ ਪੱਕਾ ਸ਼ੋਰ ਆ ਵੀ ਉਹ EMPLOYEES ਹਾਇਰ ਕਰਨ ਜਾ ਰਹੇ ਆ। ਇਸੇ ਤਰ੍ਹਾਂ ਜਨਵਰੀ ਦਾ ਮਹੀਨਾ ਵੀ, ਨਹੀਂ ਤਾਂ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ 2-3 ਮਹੀਨੇ ਤੋਂ ਬਾਅਦ ਜਿਹੜੀਆਂ ਆ ਅਪ੍ਰੈਲ ਦੇ ਲਾਗੇ-ਛਾਗੇ ਜਾ ਕੇ ਆਪਣੀਆਂ ਜੋਬਸ ਅਨਾਉਂਸ ਕਰਦੀਆਂ ਹੈਗੀਆਂ। ਸੋ ਉਹਨਾਂ ਨੇ ਕਿਹਾ ਵੀ ਜੋ ਵੀ ਜੋਬ ਲੱਭ ਰਿਹਾ ਹੈਗਾ ਉਹਨਾਂ ਨੂੰ ਇਸ ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਪਿਛਲੇ ਕੁਝ 5-7 ਦਿਨਾਂ ਦੇ ਜਿਹੜੇ ਜੋਬ ਬੋਰਡਸ ਆ ਉਹ ਸਰਚ ਕਰਨੇ ਚਾਹੀਦੇ, ਫਿਲਟਰ ਕਰਨੇ ਚਾਹੀਦੇ ਆ। ਰਿਕਰੂਟਮੈਂਟ ਟੀਮ ਦੇ ਨਾਲ ਇੰਟਰਵਿਊ ਸਕੈਜੂਲ ਕਰਨੀ ਚਾਹੀਦੀ ਆ, ਤੇ ਤੁਹਾਡਾ ਜਿਹੜਾ ਆ ਸਟਾਰਟ ਡੇਟ ਉਹ ਫਲੈਕਸੀਬਲ ਹੋਣੀ ਚਾਹੀਦੀ। ਇਹ ਨਾ ਕਹੋ ਵੀ ਨਹੀਂ ਮੈਂ ਤਾਂ ਛੁੱਟੀਆਂ ਤੇ ਆ ਜੀ, ਜੇ ਤੁਸੀਂ ਹਾਇਰ ਹੋ ਜਾਂਦੇ ਆ ਤੇ ਮੈਂ ਇਸ ਤਰੀਕ ਨੂੰ ਆ ਕੇ ਜਿਹੜੀ ਆ ਜੁਆਇਨ ਕਰੂੰਗਾ। ਤੇ ਇਸ ਤੋਂ ਬਿਨਾਂ ਕਹਿੰਦੇ ਵੀ ਹਾਇਰਿੰਗ ਜਿਹੜੇ ਮੈਨੇਜਰਸ ਆ ਉਹਨਾਂ ਨੂੰ ਰੀਚ ਕਰਨਾ ਚਾਹੀਦਾ ਹੈਗਾ। ਕਹਿੰਦੇ ਜੋਬ ਮਾਰਕੀਟ 2023 ਦੇ ਵਿੱਚ ਟਫ ਸੀ, 2024 'ਚ ਵੀ ਆਲਮੋਸਟ ਇਦਾਂ ਦਾ ਹੀ ਹੋਊਗਾ, ਪਰ ਅਮਰੀਕਾ ਦੇ ਵਿੱਚ ਹਜੇ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਹਾਇਰ ਕਰ ਰਹੀਆਂ ਹੈਗੀਆਂ, ਤੇ ਜਿਹੜੀਆਂ ਕੰਪਨੀਆਂ ਇਹਨਾਂ ਹਫ਼ਤਿਆਂ ਦੇ ਵਿੱਚ ਅਨਾਉਂਸ ਕਰ ਰਹੀਆਂ ਵੀ ਅਸੀਂ ਬੰਦੇ ਸਾਨੂੰ ਚਾਹੀਦੇ ਆ, ਉਹ ਪੱਕਾ ਹਾਇਰ ਕਰੂਗੇ। ਸੋ ਉੱਥੇ ਜ਼ਰੂਰ ਅਪਲਾਈ ਕਰੋ। ਛੁੱਟੀਆਂ ਦੇ ਵਿੱਚ ਕਹਿੰਦੇ ਵੀ ਘਰ ਨਾ ਬੈਠੇ ਰਹੋ, ਤੇ ਜਿਹੜਾ ਜੋਬ ਲੱਭ ਰਿਹਾ ਆ ਤੇ ਪੂਰਾ ਜ਼ੋਰ ਜਿਹੜਾ ਆ ਜੋਬ ਲੱਭਣ ਦੇ ਵਿੱਚ ਲਾਓ। ਜੀ, ਬਾਕੀ ਦੱਸਦੇ ਜਾਈਏ ਖਾਦਿਮ ਜਿਊਲਰਸ ਵਾਲਿਆਂ ਦੇ ਲਾਈਵ ਕਵਰੇਜ ਉੱਥੇ ਗੱਡੀਆਂ ਨਿਕਲ ਰਹੀਆਂ ਆ। ਕੱਲ੍ਹ ਵੀ ਇੱਕ ਜਿਹੜੀ ਉਸ 'ਤੇ ਲਾਈਵ ਕਵਰੇਜ ਆ ਉਹ ਪੇਸ਼ ਕੀਤੀ ਸੀਗੀ, ਇੱਕ ਉਹਨਾਂ ਦੀ ਲੋਕੇਸ਼ਨ ਤੋਂ ਆਉਂਦੇ 3 ਦਿਨ ਦੇ ਵਿੱਚ 20 ਜਿਹੜੀਆਂ ਗੱਡੀਆਂ ਆ ਉੱਥੇ ਨਿਕਲ ਰਹੀਆਂ ਆ। ਸੋ ਆਪੋ ਆਪਣੇ ਇਲਾਕੇ ਵਾਲਿਆਂ ਦੇ ਵਿੱਚ ਉੱਥੇ ਜਾ ਕੇ ਕਈ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਆ। ਸੋ ਲਾਈਵ ਔਨ ਲੋਕੇਸ਼ਨ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਨੈਟਵਰਕ ਦੇ ਉੱਤੇ ਨਾਲ ਜੁੜੋ। ਉੱਥੇ ਦਾ ਅਖੀਰਠਾ ਹਾਲ ਜਿਹੜਾ ਤੁਹਾਡੇ ਲਈ ਪੇਸ਼ ਜਿਹੜਾ ਉਹ ਆਪਾਂ ਕਰ ਰਹੇ ਹਾਂ। ਤੇ ਅੱਜ ਦੇ ਇਹਨਾਂ ਪ੍ਰੋਗਰਾਮਾਂ ਨੂੰ, ਅੱਜ ਦੇ ਸਾਰੇ ਪ੍ਰੋਗਰਾਮਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਖਾਦਿਮ ਜਿਊਲਰਸ ਵਾਲੇ ਆਪਣੇ ਭਰਾ ਦੀ ਯਾਦ ਦੇ ਵਿੱਚ ਉਹਨਾਂ ਨੂੰ ਉਹ ਸਪਾਂਸਰ ਕਰਦੇ ਨੇ। ਉਹਨਾਂ ਦਾ ਵੀ ਬਹੁਤ-ਬਹੁਤ ਅਸੀਂ ਥੈਂਕ ਯੂ, ਧੰਨਵਾਦ ਕਰਦੇ ਹਾਂ। ਤੇ ਈਅਰ ਐਂਡ ਤੱਕ 31 ਤਰੀਕ ਤੱਕ ਉਹਨਾਂ ਦੀਆਂ 5 ਵੱਖ-ਵੱਖ ਲੋਕੇਸ਼ਨਸ ਦੇ ਉੱਤੇ ਕਾਰਸ ਜਿਹੜੀਆਂ ਆ ਉਹ ਨਿਕਲ ਰਹੀਆਂ ਆ। ਸੋ ਤੇ ਬਾਕੀ ਉੱਥੇ ਮੁੰਦੀਆਂ, ਹਾਰ ਤੇ ਚੇਨੀਆਂ ਤੇ ਹੋਰ ਕਈ ਚੀਜ਼ਾਂ ਦੇ ਜਿਹੜੇ ਡਰਾ ਆ ਉਹ ਵੀ ਨਿਕਲ ਰਹੇ ਆ। ਤੁਸੀਂ ਉੱਥੇ ਜਾ ਕੇ ਆਪਣੇ ਟੋਕਨ ਵਗੈਰਾ ਵੀ ਉਹਦੇ ਵਿੱਚ ਪਾ ਸਕਦੇ ਆ। ਧੰਨਵਾਦ ਕਰਦੇ ਹਾਂ ਉਹਨਾਂ ਦਾ, ਥੈਂਕ ਯੂ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ੍ਰੀ ਅਕਾਲ।